पंजाबी रेडियो यूएसए सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸੁਣ ਰਹੇ ਆ, ਫੇਸਬੁੱਕ 'ਤੇ ਜਿਹੜੇ ਲਾਈਵ ਦੇਖ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 25 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਸਰੋਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਉਸ ਦੇ ਨਾਲ ਜੋ ਕੁਛ ਵੀ ਵਿਸ਼ਵ ਦੇ ਵਿੱਚ ਚੱਲ ਰਿਹਾ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖਬਰਾਂ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ ਯੂਐਸਏ ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਮਹਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਬਿਲਕੁਲ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜੀ ਅੱਜ ਦੀ ਮੇਨ ਖਬਰ ਹੈਗੀ ਆ ਉਹ ਪ੍ਰੈਜ਼ੀਡੈਂਟ ਟਰੰਪ ਅਤੇ ਜਿਹੜੇ ਉਹਨਾਂ ਦੇ ਅਟੋਰਨੀ ਆ ਕੋਹੇਨ, ਉਹਨਾਂ ਦੇ ਵਿਚਾਲੇ ਜਿਹੜੀ ਗੱਲਬਾਤ ਹੋਈ ਸੀ ਅਤੇ ਮਾਈਕਲ ਕੋਹੇਨ ਨੇ ਉਹ ਜਿਹੜੀ ਗੱਲਬਾਤ ਸੀਗੀ ਉਹ ਰਿਕਾਰਡ ਕੀਤੀ ਹੋਈ ਸੀ। ਸੋ ਉਹ ਜਿਹੜੀ ਰਿਕਾਰਡਿੰਗ ਆ ਉਹ CNN ਨੂੰ ਦੇ ਦਿੱਤੀ ਗਈ ਅਤੇ CNN ਨੇ ਉਹ ਜਿਹੜੀ ਰਿਕਾਰਡਿੰਗ ਉਹ ਫਿਰ ਰਨ ਕੀਤੀ ਅਤੇ ਉਹਦੇ ਵਿੱਚ ਜਿਹੜਾ ਆ ਇਹ ਗੱਲਬਾਤ ਆ ਰਹੀ ਹੈਗੀ ਆ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਵੀ ਟਰਾਈ ਕਰ ਰਹੇ ਆ ਵੀ ਜਿਹੜੀ ਇੱਕ ਲੇਡੀ ਜਿਹੜੀ ਸੀ ਜਿਹੜੀ ਚਾਰਜਸ ਲਾ ਰਹੀ ਸੀ ਵੀ ਉਹਦੇ ਅਫੇਅਰ ਸੀਗੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ। ਅਤੇ ਸਤੰਬਰ 2016 ਦੇ ਵਿੱਚ ਇਹ ਜਿਹੜੀ ਗੱਲਬਾਤ ਹੋਈ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਅਤੇ ਉਹਨਾਂ ਦੇ ਅਟੋਰਨੀ ਮਾਈਕਲ ਕੋਹਨ ਦੇ ਨਾਲ। ਉਹਦੇ ਵਿੱਚ ਉਹ ਕਹਿ ਰਹੇ ਆ ਵੀ ਆਪਾਂ ਉਹਨੂੰ ਜਿਹੜਾ ਆ ਕੈਸ਼ ਪੈਸੇ ਦੇ ਕੇ ਜਿਹੜਾ ਆ ਉਹ ਇਹ ਇੱਕ ਤਰ੍ਹਾਂ ਨਾਲ ਕੰਮ ਰਫਾ ਦਫਾ ਕਰਾ ਲਈਏ ਜੀ। ਬਿਲਕੁਲ। ਉਹਨਾਂ ਨੇ ਮੀਡੀਆ ਤੱਕ ਜਿਹੜਾ ਕਿ ਅਟਰਨੀ ਜਿਹੜੇ ਰਹੇ ਨੇ ਰਾਸ਼ਟਰਪਤੀ ਟਰੰਪ ਦੇ ਸਾਬਕਾ, ਅਤੇ ਹੁਣ ਉਹਨਾਂ ਦੇ ਜਿਹੜੇ ਅਟਰਨੀ ਨੇ, ਕਿਉਂਕਿ ਉਹਨਾਂ ਉੱਤੇ ਵੀ ਕਾਫੀ ਦੋਸ਼ ਜਿਹੜੇ ਲੱਗ ਰਹੇ ਨੇ, ਸੋ ਵਕੀਲਾਂ ਨੂੰ ਵਕੀਲ ਦੀ ਜਿਹੜੀ ਇੱਥੇ ਲੋੜ ਪਈ ਹੋਈ ਆ। ਸੋ ਉਹਨਾਂ ਨੇ ਕਹਿੰਦੇ ਜਾਣ ਬੁੱਝ ਕੇ ਜਿਹੜੀ ਇਹ ਚੀਜ਼ ਆ, ਇਹ ਕਾਲ ਆ ਉਹ ਲੀਕ ਕੀਤੀ ਹੋਈ ਆ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਪੇਮੈਂਟ ਦੀਆਂ ਜਿਹੜੀ ਇੱਕ ਕੋਈ ਅਖਬਾਰ ਹੈਗੀ ਆ ਨੈਸ਼ਨਲ ਇਨਕੁਆਇਰਰ ਕਰਕੇ $1.5 ਲੱਖ ਦੀ ਜਿਹੜੀ ਰਕਮ ਆ ਉਹ ਉਹਨਾਂ ਨੂੰ ਦੇਣ ਦੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਅਫੇਅਰ, ਐਕਸਟਰਾ ਮੈਰੀਟਲ ਅਫੇਅਰ ਆ ਉਸ ਨੂੰ ਲੈ ਕੇ ਸੰਬੰਧਿਤ ਆ। ਕਾਫੀ ਕੁਛ ਇਸ ਦੇ ਵਿੱਚ ਰੌਲਾ ਗੌਲਾ ਜਿਹੜਾ ਆ ਕਾਫੀ ਜ਼ਿਆਦਾ ਪਿਆ ਹੋਇਆ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਦੇ ਉੱਤੇ ਬਿਆਨ ਵੀ ਜਿਹੜਾ ਇੱਕ ਟਵਿੱਟਰ ਦੇ ਜ਼ਰੀਏ ਦਿੱਤਾ ਸੀ। ਕਹਿੰਦੇ ਵੀ ਬਹੁਤ ਟਰਾਈ ਕਰ ਰਹੇ ਨੇ ਮੈਨੂੰ ਜਿਹੜਾ ਇਸ ਤਰੀਕੇ ਦੇ ਨਾਲ ਗੱਲਾਂ ਕਰਨ ਦੇ ਲਈ, ਅਤੇ ਪਰ ਇਹ ਟੇਪਾਂ ਤੋਂ ਇਹ ਵੀ ਪਤਾ ਲੱਗਦਾ ਵੀ ਮੈਂ ਜਿਹੜਾ ਕੁਛ ਜਿਹੜਾ ਕੀਤਾ ਨਹੀਂ ਹੈਗਾ ਅਤੇ ਤੁਹਾਡਾ ਜਿਹੜਾ ਫੇਵਰੇਟ ਪ੍ਰੈਜ਼ੀਡੈਂਟ ਆ ਉਹਨੇ ਕੁਛ ਨਹੀਂ ਕੀਤਾ, ਅਤੇ ਐਵੇਂ ਰੌਲਾ ਪਾਈ ਜਾਂਦੇ ਆ। ਪਰ ਹੁਣ ਇਹ ਜਿਹੜੀ ਨਵੀਂ ਇੱਕ ਟੇਪ ਜਿਹੜੀ ਆਈ ਆ ਇਸ ਦੇ ਕਰਕੇ ਇੱਕ ਵਾਰੀ ਫਿਰ ਜਿਹੜੀਆਂ ਚਰਚਾਵਾਂ ਆ ਉਹ ਫਿਰ ਤੇਜ਼ ਜਿਹੜੀਆਂ ਆ ਉਹ ਹੋ ਚੁੱਕੀਆਂ ਨੇ। ਸੋ ਟਰਾਈ ਜਿਹੜੀ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਈਕਲ ਕੋਹਨ ਜਿਹੜਾ ਵਕੀਲ ਰਿਹਾ ਆ ਰਾਸ਼ਟਰਪਤੀ ਟਰੰਪ ਦਾ, ਦੇਖੋ ਇਹ ਬੰਦਾ ਤਾਂ ਜਿੱਦਾਂ ਦਾ ਇਹ ਕੰਮ ਕਰਦਾ ਰਿਹਾ ਆ ਇਹ ਸਭ ਨੂੰ ਹੀ ਪਤਾ ਵੀ ਇਹਦੇ ਕਿੱਦਾਂ ਦਾ ਜਿਹੜਾ ਤਰੀਕਾ ਸੀਗਾ। ਸੋ ਇਹਨੇ ਮੈਨੂੰ ਲੱਗਦਾ ਜੇ ਇਹ ਟਰੰਪ ਕੋਈ ਇੱਕ ਉਹਨਾਂ ਦਾ ਇੱਕੋ ਕਲਾਇੰਟ ਨਹੀਂ ਹੋਣਾ ਜਿਹਦੀਆਂ ਉਹਨੇ ਕਾਲਸ ਜਾਂ ਉਹ ਗੱਲਬਾਤ ਜਿਹੜੀ ਰਿਕਾਰਡ ਕੀਤੀ ਹੋਊਗੀ, ਹੋਰ ਵੀ ਕਈਆਂ ਦੀ ਜਿਹੜੀ ਇਸਨੇ ਰਿਕਾਰਡ ਜਿਹੜੀ ਉਹ ਕੀਤੀ ਹੋਣੀ ਆ। ਸੋ ਕੰਮ ਇਹ ਪਹਿਲੋਂ ਵੀ ਪੁੱਠੇ ਕਰਦਾ ਰਿਹਾ। ਜਿਹੜੇ ਇਹਦੇ 'ਤੇ ਦੋਸ਼ ਇਹਦਾ ਮਤਲਬ ਲੱਗ ਰਿਹਾ ਕਿਤੇ ਨਾ ਕਿਤੇ ਮੀਟਿੰਗਾਂ ਕਰਾਉਣ ਵਾਲਾ ਜਾਂ ਹਸ਼ ਮਨੀ ਦੇਣ ਵਾਲਾ ਕੁਛ ਨਾ ਕੁਛ ਉਸ ਦੇ ਵਿੱਚ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਕਮੇਡੀਅਨ, ਸਟੈਂਡ ਅਪ ਕਮੇਡੀਅਨ ਦੇ ਨਾਲ ਇਸਨੇ ਜਿਹੜੀ ਇੱਕ ਤਸਵੀਰ ਜਿਹੜੀ ਮਾਈਕਲ ਕੋਹਨ ਨੇ ਜਿਹੜੀ ਉਹ ਪਾਈ ਸੀ, ਅਤੇ ਉਹਦੇ ਵਿੱਚ ਇਹ ਦਾਅਵਾ ਉਹ ਕਰ ਰਹੇ ਸੀ ਕਮੇਡੀਅਨ ਅਤੇ ਇਹ ਮਾਈਕਲ ਕੋਹਨ
ਵੀ ਅਸੀਂ ਜਿਹੜੇ ਆ ਇਸ ਨੂੰ ਹੁਣ ਥੱਲੇ ਲੈ ਕੇ ਆਵਾਂਗੇ, ਇਸ ਦੇ ਬਾਰੇ ਜਿਹੜੀਆਂ ਕਾਫੀ ਹੋਰ ਗੱਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਬਾਰੇ ਜਿਹੜੀਆਂ ਉਜਾਗਰ ਕਰਨਗੇ। ਸੋ ਉਹਨਾਂ ਦੇ ਵਿੱਚੋਂ ਹੀ ਇੱਕ ਇਹ ਗੱਲ ਜਿਹੜੀ ਆ ਉਹ ਲੱਗਦਾ ਸਾਹਮਣੇ ਹੈਗੀ ਆ। ਸੋ ਜਿਹੜੇ ਟਰੰਪ ਦੇ ਇਸ ਟਾਈਮ ਮੌਜੂਦਾ ਲਾਇਰ ਨੇ ਰੂਡੀ ਗੁਲਿਆਨੀ, ਉਹਨਾਂ ਨੇ ਕਿਹਾ ਵੀ ਟਰੰਪ ਨੇ ਤਾਂ ਇਹ ਕਿਹਾ ਸੀਗਾ ਡੋਂਟ ਪੇ ਵਿਦ ਕੈਸ਼, ਵੀ ਉਹਨਾਂ ਨੂੰ ਕੈਸ਼ ਦੇ ਨਾਲ ਜਿਹੜੀ ਪੇਮੈਂਟ ਆ ਉਹ ਨਾ ਕਰੋ ਇਸ ਗੱਲ ਦੇ ਵਿੱਚ। ਸੋ ਹੁਣ ਦੇਖਦੇ ਹਾਂ ਸਾਰੇ ਨੂੰ ਕਿੱਦਾਂ ਜਿਹੜੀ ਸਪਿਨ ਆ ਉਹ ਦਿੱਤੀ ਜਾਊਗੀ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਲੋਕ ਆ, ਪਰ ਕਈ ਇਹ ਵੀ ਕਹਿ ਰਹੇ ਆ ਵੀ ਅਟਾਰਨੀ ਨੂੰ ਜਿਹੜੀ ਆ ਇਹ ਕਨਵਰਸੇਸ਼ਨ ਇਹ ਰਿਕਾਰਡ ਨਹੀਂ ਕਰਨੀ ਚਾਹੀਦੀ ਸੀ। ਸੋ ਯੂਜਲੀ ਜੇ ਕੋਰਟ ਦੇ ਵਿੱਚ ਜਾਊਗੀ ਤਾਂ ਇਹ ਕੰਸੀਡਰ ਨਹੀਂ ਕੀਤੀ ਜਾਊਗੀ, ਪਰ ਓਵਰਆਲ ਜਿਹੜਾ ਆ ਲੋਕਾਂ ਦੇ ਉੱਤੇ ਇਹਦਾ ਕੀ ਅਸਰ ਪਊਗਾ ਸਾਰੇ ਟੀਵੀ ਦੇ ਉੱਤੇ ਆ ਰਿਹਾ, ਅਤੇ ਉਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਬਿਲਕੁਲ। ਇੱਥੋਂ ਬੰਦੇ ਦੇ ਜਿਹੜੇ ਆ ਦੇਖੋ ਜਿਹੜਾ ਜੱਜ ਆ ਉਹਨਾਂ ਨੇ ਤਾਂ ਇਹੀ ਦੇਖਣਾ ਆ ਵੀ ਇਹ ਐਡਮਿਸਿਬਲ ਹੈਗਾ ਐਵੀਡੈਂਸ ਕਿ ਨਹੀਂ ਹੈਗਾ, ਉਹ ਡਿਫਰੈਂਟ ਗੱਲ ਹੋ ਜਾਂਦੀ। ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਗੱਲਾਂ ਜਿਹੜੀਆਂ ਡਿਫਰੈਂਟ ਤਰੀਕੇ ਦੇ ਨਾਲ ਜਿਹੜੀਆਂ ਦੇਖੀਆਂ ਜਾਂਦੀਆਂ ਵੀ ਕਿਸ ਤਰੀਕੇ ਦਾ ਬੇਸਿਕਲੀ ਬੰਦੇ ਦੇ ਚਾਲ ਚੱਲਣ, ਕਰੈਕਟਰ ਜਾਂ ਉੱਦਾਂ ਦੀਆਂ ਗੱਲਾਂ ਜਿਹੜੀਆਂ ਆ ਉਸ ਆਧਾਰ ਦੇ ਉੱਤੇ ਫਿਰ ਗੱਲਾਂ ਦੇਖੀਆਂ ਜਾਂਦੀਆਂ ਨੇ। ਸੋ ਲੈਟਸ ਸੀ ਜਿਹੜਾ ਆ ਵੀ ਇਸ ਦੇ ਨਾਲ ਕੋਈ ਅਸਰ ਪੈਂਦਾ ਆ ਕਿ ਨਹੀਂ ਪੈਂਦਾ ਆ। ਲੱਗਦਾ ਨਹੀਂ ਕੋਈ ਬਹੁਤਾ ਅਸਰ ਜਿਹੜਾ ਇਸ ਦਾ ਜਿਹੜਾ ਪਊਗਾ, ਕਿਉਂਕਿ ਆਪਾਂ ਦੇਖਿਆ ਵੀ ਕੱਲ੍ਹ ਇੱਕ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗਵਰਨਰ ਦੀ ਰੇਸ ਦੇ ਰਨ ਆਫ ਜਿਹੜੀ ਰੇਸ ਸੀਗੀ, ਜਿਸ ਦੇ ਵਿੱਚ ਕੈਂਪ ਉਮੀਦਵਾਰ ਨੂੰ ਉਹਨਾਂ ਨੇ ਬ੍ਰਾਇਨ ਕੈਂਪ ਉਹਨਾਂ ਦਾ ਜਿਹੜਾ ਉਹਨਾਂ ਨੇ ਅਖੀਰਲੇ ਕਹਿ ਲਓ ਵੀ ਮੌਕੇ ਦੇ ਉੱਤੇ ਸਮਰਥਨ ਦਿੱਤਾ ਸੀ, ਟਵੀਟ ਕਰਕੇ ਉਹਨਾਂ ਨੂੰ ਸਮਰਥਨ ਕੀਤਾ ਸੀ। ਉਹ ਜਿਹੜਾ GOP ਦਾ ਜਿਹੜਾ ਰਨ ਅਪ ਸੀ ਉਸ ਦੇ ਵਿੱਚ ਉਸ ਦੀ ਜਿੱਤ ਜਿਹੜੀ ਉਹ ਹੁਣ ਹੋਈ ਆ, ਅਤੇ ਜਿਹੜੇ ਮੌਜੂਦਾ ਗਵਰਨਰ ਨੇ ਸਾਬਕਾ ਹੁਣ ਜਿਹੜੇ ਗਵਰਨਰ ਹੈ ਉਹ ਉੱਥੇ ਉਹ ਇਲੈਕਸ਼ਨ ਉੱਥੇ ਹਾਰ ਗਏ ਨੇ। ਸੋ ਬ੍ਰਾਇਨ ਕੈਂਪ ਜਿਹੜੇ ਉੱਥੇ ਜਿੱਤ ਗਏ ਨੇ। ਸੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ ਵੀ ਰਿਪਬਲਿਕਨ ਖੇਮੇ ਦੇ ਵਿੱਚ ਉਹਨਾਂ ਸਪੋਰਟਰਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਪੂਰੀ ਚੜ੍ਹਾਈ ਆ। ਜੀ ਬਿਲਕੁਲ। ਸੋ ਪ੍ਰੈਜ਼ੀਡੈਂਟ ਟਰੰਪ ਨੇ ਬ੍ਰਾਇਨ ਕੈਂਪ ਜਿਹੜਾ ਜਾਰਜੀਆ ਦੀ GOP ਗਵਰਨਟੇਰੀਅਨ ਜਿਹੜੀ ਪ੍ਰਾਇਮਰੀ ਇਲੈਕਸ਼ਨ ਸੀ ਉਹਦੇ ਵਿੱਚ ਉਹਨਾਂ ਨੂੰ ਐਂਡੋਰਸ ਕੀਤਾ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਮੌਜੂਦਾ ਗਵਰਨਰ ਨੂੰ ਉਹਨਾਂ ਨੇ ਹਰਾ ਦਿੱਤਾ ਹੈ। ਅਤੇ ਹੁਣ ਆਉਣ ਵਾਲੇ ਨਵੰਬਰ ਦੇ ਵਿੱਚ ਡੈਮੋਕ੍ਰੇਟ ਕੈਂਡੀਡੇਟ ਸਟੇਸੀ ਅਬਰਾਮਸ ਆ ਜਿਹੜੀ ਕਿ ਕਹਿੰਦੇ ਫਸਟ ਫੀਮੇਲ ਅਫਰੀਕਨ ਅਮਰੀਕਨ ਗਵਰਨਰ ਹੋਊਗੀ ਅਗਰ ਉਹ ਜੇ ਜਿੱਤਦੀ ਆ। ਸੋ ਉਹਦੇ ਨਾਲ ਜਿਹੜੇ ਜਾਰਜੀਆ ਦੇ ਵਿੱਚ ਬ੍ਰਾਇਨ ਕੈਂਪ ਦੇ ਨਾਲ ਉਹਨਾਂ ਦਾ ਜਿਹੜਾ ਮੁਕਾਬਲਾ ਹੋਊਗਾ। ਸੋ ਇਹਦਾ ਮਤਲਬ ਇਹ ਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਸਪੋਰਟਰ ਆ ਉਹ ਉਹਨਾਂ ਦੀ ਪੋਜੀਸ਼ਨ ਜਿਹੜੀ ਹਜੇ ਵੀ ਜਿਹੜੀ ਕਾਫੀ ਸਟਰੋਂਗ ਹੈਗੀ ਆ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇਹ ਖਬਰ ਆ ਰਹੀ ਆ ਵੀ ਜਿਹੜੇ ਨਾਰਥ ਕੋਰੀਆ ਵਾਲਾ ਇਸ਼ੂ ਆ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਆਪਣੇ ਆਪ ਨੂੰ ਜੇਤੂ ਤਾਂ ਕਹਿ ਰਹੇ ਹੈਗੇ ਆ, ਅਤੇ ਉਹ ਕਹਿ ਰਹੇ ਆ ਵੀ ਦੇਖੋ ਜੀ ਉਹ ਨਾਰਥ ਕੋਰੀਆ ਨੇ ਹੁਣ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਡਿਸਮੈਂਟਲ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ ਆਪਣੇ ਜਿਹੜੇ ਨਿਊਕਲੀਅਰ ਦੇ ਸਾਈਟਸ ਹੈਗੇ ਆ। ਪਰ ਜਿਹੜੇ ਵਾਈਟ ਹਾਊਸ ਦੇ ਵਿੱਚ ਜਿਹੜੇ ਉਹਨਾਂ ਦੇ ਏਡਸ ਹੈਗੇ, ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸਲਾਹਕਾਰ ਆ, ਉਹ ਕਹਿੰਦੇ ਆ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਨਹੀਂ, ਪਰ ਲੱਗਦਾ ਆ ਵੀ ਇਹ ਸੇਮ ਪੈਟਰਨ ਦੇ ਵਿੱਚ ਨਾਰਥ ਕੋਰੀਆ ਨਾਲ ਚੱਲ ਰਿਹਾ ਵੀ ਚਲੋ ਜੀ ਥੋੜ੍ਹੀ ਜਿਹੀ ਗੱਲਬਾਤ ਹੋ ਗਈ ਫਿਰ ਚੱਲ ਗਏ, ਜਿੱਦਾਂ ਪਿਛਲੇ ਐਡਮਿਨਿਸਟ੍ਰੇਸ਼ਨਾਂ ਦੇ ਦੌਰਾਨ ਹੋਇਆ ਹੀ ਹੈਗਾ ਆ। ਸੋ ਵੀ ਹਜੇ ਵੀ ਜਿਹੜੀ ਆ ਸਾਨੂੰ ਨਾਰਥ ਕੋਰੀਆ ਵੱਲੋਂ ਥ੍ਰੈਟ ਹੈਗੀ ਆ। ਸੋ ਦੇਖੋ ਵੀ ਇਹ ਜਿਹੜਾ ਕਿਸ ਤਰ੍ਹਾਂ ਜਿਹੜਾ ਇਹਦੇ ਵਿੱਚੋਂ ਆਊਟਕਮ ਆਉਂਦਾ ਹੈਗਾ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਵੇਂ ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਜਿਹੜਾ ਟੈਰਿਫ ਵਾਰ ਆ ਉਸ ਦਾ ਬਹੁਤ ਜ਼ਿਆਦਾ ਇਸ ਟਾਈਮ ਰੌਲਾ ਆ, ਟ੍ਰੇਡ ਵਾਰ ਦਾ ਜਿਹੜਾ ਬਹੁਤ ਜ਼ਿਆਦਾ ਰੌਲਾ ਇਸ ਟਾਈਮ ਪਿਆ ਹੋਇਆ ਆ, ਜਿਹਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹਨਾਂ ਦੇ ਉੱਤੇ ਕਹਿੰਦੇ ਕਾਫੀ ਬੋਝ ਜਿਹੜਾ ਉਹ ਵੱਧ ਗਿਆ ਸੀਗਾ। ਉਹਨਾਂ ਦਾ ਜਾਂ ਤਾਂ ਉਤਪਾਦ ਜਿਹੜਾ ਵਿਕ ਨਹੀਂ ਸੀ ਰਿਹਾ ਜਾਂ ਘੱਟ ਵਿਕ ਰਿਹਾ ਸੀ, ਅਤੇ ਜਾਂ ਜਿਹੜੇ ਉਹਨਾਂ ਦੇ ਆਰਡਰ ਜਿੱਦਾਂ ਇੱਕ ਹਿਸਾਬ ਦੇ ਨਾਲ ਉਹ ਘੱਟ ਗਏ ਸੀਗੇ, ਅਤੇ ਮਨੀ ਜਿਹੜੀ ਉਹਨਾਂ ਦੇ ਕੋਲ ਆਉਣੀ ਘਟੀ ਸੀ, ਰਕਮਾਂ ਆਉਣੀਆਂ ਘਟੀਆਂ ਸੀ। ਸੋ ਉਸ ਦੇ ਚੱਲਦਿਆਂ ਕੱਲ੍ਹ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ $12 ਬਿਲੀਅਨ ਦੀ ਜਿਹੜੀ ਇੱਕ ਗ੍ਰਾਂਟ ਆ ਫਾਰਮਰਸ ਦੇ ਲਈ ਉਹਨਾਂ ਦੇ ਲਈ ਰੱਖੀ ਆ। ਸੋ ਇਹ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਬਹੁਤ ਜਿਹੜੇ ਇਸ ਦੇ ਉੱਤੇ ਜਿਹੜੇ ਸਵਾਲ ਵੀ ਆ, ਚਰਚਾਵਾਂ ਵੀ ਹੋ ਰਹੀਆਂ ਨੇ, ਵਿਵਾਦ ਵੀ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜਾ ਬਣ ਰਿਹਾ ਆ। ਕਹਿੰਦੇ ਜੇ ਤਾਂ ਟੈਰਿਫ ਵਾਰ ਇਸ ਤਰੀਕੇ ਨਾਲ ਖੇਡਣੀ ਆ ਤਾਂ ਫਿਰ ਐਕਸੈਪਸ਼ਨਸ ਜਿਹੜੀਆਂ ਕਰਨੀਆਂ ਉਹ ਕੰਮ ਔਖਾ ਆ। ਪਰ ਮਸਲਾ ਇਹ ਵੀ ਆ ਵੀ ਹੁਣ ਜਿਹੜਾ ਨਵੰਬਰ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਆ, ਫਾਰਮਰ ਬੇਸ ਜਿਹੜਾ ਇਹਨਾਂ ਦਾ ਕਾਫੀ ਜਿਹੜਾ ਵੱਡਾ ਸਮਰਥਕ ਹੈਗਾ ਆ। ਸੋ ਉਹਨਾਂ ਨੇ ਖੁਸ਼ ਕਰਨ ਦੇ ਲਈ ਹੁਣ $12 ਬਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਰੱਖੀ ਆ, ਤਾਂ ਜੋ ਜਿਹੜੇ ਫਾਰਮਰਸ ਇਸ ਟ੍ਰੇਡ ਵਾਰ ਦੇ ਹੱਥੋਂ ਜੂਝ ਰਹੇ ਨੇ
ਉਹਨਾਂ ਨੂੰ ਜਿਹੜੀ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਰਾਹਤ ਆ ਉਹ ਮਿਲ ਸਕੇ, ਸਬਸਿਡੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਊਗੀ। ਜੀ ਬਿਲਕੁਲ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ $12 ਬਿਲੀਅਨ ਦਾ ਅਸਿਸਟੈਂਸ ਅਮਰੀਕਨ ਫਾਰਮਰ ਨੂੰ ਅਨਾਊਂਸ ਕੀਤਾ, ਉਹਦੇ ਵਿੱਚ ਇਲੀਨੋਇਸ ਸਟੇਟ ਦੇ ਜਿਹੜੇ ਫਾਰਮਰ ਆ ਉਹਨਾਂ ਨੇ ਤਾਂ ਕਾਫੀ ਖੁਸ਼ੀ ਜ਼ਾਹਰ ਕੀਤੀ ਹੈਗੀ ਆ, ਪਰ ਜਿਹੜੇ ਕੈਲੀਫੋਰਨੀਆ ਦੇ ਫਾਰਮਰਸ ਹੈਗੇ ਆ ਉਹ ਹਜੇ ਜਿਹੜੇ ਆ ਇਹਦੇ 'ਤੇ ਬੜਾ ਯਕੀਨ ਨਹੀਂ ਕਰ ਰਹੇ। ਉਹ ਕਹਿੰਦੇ ਵੀ ਜਿਹੜਾ $12 ਬਿਲੀਅਨ ਆ ਇਹਦੇ ਨਾਲ ਇੰਨਾ ਕੁਛ ਹੋਣਾ ਨਹੀਂ ਹੈ, ਕਿਉਂਕਿ ਜਿਹੜੀ ਕੈਲੀਫੋਰਨੀਆ ਹੈਗੀ ਹੈ ਵਨ ਆਫ ਦਾ ਲਾਰਜੈਸਟ ਐਗਰੀਕਲਚਰ ਐਕਸਪੋਰਟ ਕਰਦੀ ਹੈਗੀ ਆ, ਜਿਹਦੇ ਵਿੱਚ ਨਟਸ, ਵਾਈਨ, ਟੇਬਲ ਗਰੇਪ ਅਤੇ ਡੇਅਰੀ ਪ੍ਰੋਡਕਟਸ ਕਾਫੀ ਹੁੰਦੇ ਹੈਗੇ ਜਿਹੜੇ ਸਾਰੇ ਮੁਲਕਾਂ ਨੂੰ ਜਾਂਦੇ ਆ। ਸੋ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ ਟੈਰਿਫਸ ਦੀ ਜਿਹੜੀ ਬਾਈ ਪ੍ਰੋਡਕਟ ਸੀਗੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਕਨਫਲਿਕਟ ਹੋਇਆ ਚਾਈਨਾ ਦੇ ਨਾਲ, ਕੈਨੇਡਾ, ਮੈਕਸੀਕੋ, ਯੂਰਪੀਅਨ ਯੂਨੀਅਨ ਅਤੇ ਹੋਰ ਮੁਲਕਾਂ ਸਾਰੇ ਵਿਸ਼ਵ ਦਾ ਹੀ ਕਹਿ ਸਕਦੇ ਆ ਜੀ। ਸੋ ਉਹਦੇ ਕਰਕੇ ਇਹ ਜਿਹੜਾ ਹੁਣ ਇਹਨਾਂ ਨੇ $12 ਬਿਲੀਅਨ ਜਿਹੜੀ ਇੱਕ ਤਰ੍ਹਾਂ ਨਾਲ ਏਡ ਦੇਣੀ ਦੀ ਗੱਲ ਕੀਤੀ ਹੈਗੀ ਆ। ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਅਪਸੈਟ ਵੀ ਹੈਗੇ ਆ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਵੈਲਫੇਅਰ ਹੀ ਆ, ਜਿੱਦਾਂ ਆਪਾਂ ਦੂਜੇ ਲੋਕਾਂ ਨੂੰ ਦਿੰਦੇ, ਫਾਰਮਰਸ ਨੂੰ ਵੈਲਫੇਅਰ ਹੈਗੀ ਆ ਉੱਦਾਂ ਇਹ ਆਪਣੇ, ਕਿਉਂਕਿ ਇਹ ਪ੍ਰਸ਼ਾਸਨ ਸ਼ੁਰੂ ਤੋਂ ਹੀ ਹਰਜੋਤ ਸਿੰਘ ਜੀ ਕਹਿ ਰਿਹਾ ਵੀ ਵੈਲਫੇਅਰ ਤੋਂ ਲੋਕਾਂ ਨੂੰ ਹਟਾਉਣਾ ਆ, ਅਤੇ ਪਰ ਆਈ ਥਿੰਕ ਟਰੇਡ ਵਾਰ ਦੇ ਚੱਲਦਿਆਂ ਇਹ ਇਹਨਾਂ ਨੂੰ ਇੱਕ ਰਾਹਤ ਜਿਹੜੀ ਦੇ ਰਹੇ ਆ। ਬਹੁਤ ਸਾਰੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਇਸ਼ਾਰਾ ਕੀਤਾ ਹੀ ਆ ਵੀ ਕੈਲੀਫੋਰਨੀਆ ਦੇ ਬਹੁਤ ਸਾਰੇ ਹੋਰ ਫਾਰਮਰਸ ਵੀ ਇਹ ਸੋਚ ਰਹੇ ਨੇ ਵੀ ਇੱਕ ਪੈਸੀਫਾਇਰ, ਜਦੋਂ ਨਿਆਣਾ ਰੋ ਰਿਹਾ ਹੁੰਦਾ ਮਾੜਾ ਜਿਹਾ ਮੂੰਹ 'ਚ ਪੈਸੀਫਾਇਰ ਕਹਿੰਦੇ ਪਾ ਦਿੱਤਾ ਜਾਂਦਾ ਆ, ਇਹ $12 ਬਿਲੀਅਨ ਉਹ ਲੱਗਦੇ ਆ। ਕਹਿੰਦੇ ਲੌਂਗ ਟਰਮ ਸੋਲਿਊਸ਼ਨ ਚਾਹੀਦਾ ਹੈ ਸਾਨੂੰ ਟੈਰਿਫਸ ਤੋਂ ਉੱਤੋਂ, ਨਾ ਕਿ ਜਿਹੜਾ ਇੱਕ ਵਾਰੀ $12 ਬਿਲੀਅਨ ਜਿਹੜਾ ਦੇ ਕੇ ਇੱਕ ਹਿਸਾਬ ਦੇ ਨਾਲ ਫਾਰਮਰਸ ਦਾ ਜਿਹੜਾ ਆ ਉਹ ਮੂੰਹ ਬੰਦ ਜਿਹੜਾ ਕਰਾਇਆ ਜਾਵੇ, ਜਾਂ ਵੀ ਉਹ ਕਰਲਾ ਰਹੇ ਨੇ ਅਤੇ ਉਹ ਠੀਕ ਹੋਊਗਾ। ਆਈ ਥਿੰਕ ਜਾਂ ਫਿਰ ਨਾਲ ਪ੍ਰਸ਼ਾਸਨ ਇਹ ਵੀ ਸੋਚ ਰਿਹਾ ਆ ਵੀ ਜਿੰਨੀ ਦੇਰ ਤੱਕ ਇਹ $12 ਬਿਲੀਅਨ ਇਹਨਾਂ ਦੇ ਵਰਤੇ ਜਾਣਗੇ ਜਾਂ ਇਹਨਾਂ ਦੇ ਰਾਹਤ ਦੇ ਕੰਮ ਆਉਣਗੇ, ਉਨੀ ਦੇਰ ਤੱਕ ਹੋਰ ਮੁਲਕਾਂ ਦੇ ਨਾਲ ਜਿਹੜੀ ਟੈਰਿਫ ਦੀ ਨੈਗੋਸੀਏਸ਼ਨ ਆ ਉਹ ਵੀ ਹੋ ਸਕੇ। ਸੋ ਬਿਲਕੁਲ ਚਾਈਨਾ ਨੇ ਵੀ ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਟੌਪ ਦੇ ਐਕਸਪੋਰਟ ਕ੍ਰੌਪਸ ਹੈਗੀਆਂ ਉਹਨਾਂ ਨੂੰ ਹੀ ਹਿੱਟ ਕੀਤਾ ਸੀਗਾ। ਰਿਟੈਲੀਏਸ਼ਨ ਜਿਹੜੀ 2 ਵਾਰੀ ਉਹਨਾਂ ਦੇ ਉੱਤੇ ਟੈਰਿਫ ਅਨਾਊਂਸ ਹੋਇਆ ਹੈਗਾ ਅਤੇ ਲੱਗ ਵੀ ਗਿਆ ਆ, ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਸ਼ੁਰੂ ਦੇ ਵਿੱਚ ਅਨਾਊਂਸ ਕੀਤਾ ਸੀ, ਉਹ ਤੋਂ ਬਾਅਦ ਚਾਈਨਾ ਵਾਲਿਆਂ ਨੇ ਵੀ ਕਹਿੰਦੇ ਵੀ ਇਸ ਮਹੀਨੇ ਜਿਹੜਾ 50% ਤੱਕ ਦਾ ਜਿਹੜਾ ਟੈਰਿਫ ਹੈਗਾ ਆ ਉਹ ਫੂਡ ਪ੍ਰੋਡਕਟਸ ਖਾਸ ਕਰਕੇ ਐਲਮੰਡਸ, ਵਾਲਨਟਸ, ਚੈਰੀਜ਼, ਗ੍ਰੇਪਸ ਅਤੇ ਹੋਰ ਜਿਹੜੇ ਫਰੂਟ ਹੈਗੇ ਉਹਨਾਂ ਦੇ ਉੱਤੇ ਲਾਇਆ ਹੈਗਾ। ਯੂਰਪ, ਮੈਕਸੀਕੋ, ਕੈਨੇਡਾ, ਇੰਡੀਆ ਅਤੇ ਟਰਕੀ ਇਹ ਵੀ ਜਿਹੜੇ ਟੌਪ ਦੇ ਐਕਸਪੋਰਟ ਮਾਰਕੀਟ ਹੈਗੇ ਕਈ ਚੀਜ਼ਾਂ ਦੇ, ਜਿਹਦੇ ਵਿੱਚ ਕੈਲੀਫੋਰਨੀਆ ਪ੍ਰੋਡਿਊਸ ਅਤੇ ਡੇਅਰੀ ਪ੍ਰੋਡਕਟਸ ਉਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਲਾਇਆ ਗਿਆ ਹੈਗਾ ਜੀ। ਇਸ ਦੇ ਉੱਤੇ ਸੈਨੇਟਰ ਰੈਂਡ ਪੌਲ ਕੰਟਕੀ ਤੋਂ ਰਿਪਬਲਿਕਨ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਟੈਰਿਫਸ ਜਿਹੜੇ ਹੈਗੇ ਨੇ ਫਾਰਮਰਸ ਦੇ ਉੱਤੇ, ਇਹ ਫਾਰਮਰਸ ਨੂੰ ਪਨਿਸ਼ ਕਰ ਰਹੇ ਆ, ਉਹਨਾਂ ਨੂੰ ਸਜ਼ਾ ਜਿਹੜੀ ਇਸ ਦੀ ਮਿਲ ਰਹੀ ਹੈ, ਅਤੇ ਕਹਿੰਦੇ ਉਸ ਦਾ ਜਿਹੜਾ ਉੱਤਰ ਆ ਉਹ ਵੈਲਫੇਅਰ ਨਹੀਂ ਹੈਗਾ ਫਾਰਮਰਸ ਦੇ ਲਈ। ਆਨਸਰ ਇਹਦਾ ਹੈਗਾ, ਉੱਤਰ ਇਹ ਆ ਵੀ ਜਿਹੜੇ ਟੈਰਿਫਸ ਆ ਉਹਨਾਂ ਨੂੰ ਹਟਾ ਦਿੱਤਾ ਜਾਵੇ। ਇਹ ਇਕੱਲੇ ਜਿਹੜੇ ਰਿਪਬਲਿਕਨ ਵਾਲੇ ਨਹੀਂ ਆ, ਅਤੇ ਇੱਦਾਂ ਹੀ ਜਿਹੜੇ ਸੈਨੇਟਰ ਬੈਨ ਸੈਸੇ ਨਬਰਾਸਕਾ ਦੇ ਰਿਪਬਲਿਕਨ, ਉਹਨਾਂ ਨੇ ਕਿਹਾ ਵੀ ਜਿਹੜਾ ਟਰੇਡ ਵਾਰ ਆ ਉਹ ਲੱਤਾਂ ਵੱਢ ਰਿਹਾ ਆ ਜਿਹੜੀਆਂ ਆ ਫਾਰਮਰਸ ਦੀਆਂ, ਅਤੇ ਜਿਹੜਾ ਵਾਈਟ ਹਾਊਸ ਦਾ ਪਲਾਨ ਆ $12 ਬਿਲੀਅਨ ਦੇ ਕਹਿੰਦੇ ਵੀ ਜਿਹੜੀਆਂ ਸੋਨੇ ਦੀਆਂ ਅਫੌੜੀਆਂ ਉਹਨਾਂ ਨੂੰ ਦੇਣ ਦਾ, ਉਹਦੇ ਨਾਲ ਜਿਹੜੇ ਅਮਰੀਕਨ ਫਾਰਮਰਸ ਆ ਉਹ ਪੇ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਵੀ ਹਾਰਨ ਦੇ ਲਈ ਟਰੇਡ ਵਾਰ ਦੇ ਵਿੱਚ। ਦੇ ਵਾਂਟ ਟੂ ਵਿਨ ਬਾਈ ਫੀਡਿੰਗ ਦਾ ਵਰਲਡ। ਸੋ ਇਹ ਗੱਲਾਂ ਜਿਹੜੀਆਂ ਆ ਉਹਨਾਂ ਦੇ ਆਪਣੇ ਸਾਥੀ ਰਿਪਬਲਿਕਨਸ ਆ ਉਹਨਾਂ ਦੇ ਦੁਆਰਾ ਜਿਹੜੀਆਂ ਆਖੀਆਂ ਜਾ ਰਹੀਆਂ ਆ। ਸੋ ਇਸ ਟਾਈਮ ਆਲੋਚਨਾ ਦਾ ਵੀ ਜਿਹੜਾ ਵਾਈਟ ਹਾਊਸ ਨੂੰ ਰਾਸ਼ਟਰਪਤੀ ਟਰੰਪ ਉਹਨਾਂ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਆਲੋਚਨਾ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਸੋ ਇਹ ਵੀ ਹਰਜੋਤ ਸਿੰਘ ਜੀ ਗੱਲ ਹੈਗਾ ਆ, ਨਾਲ ਦੇ ਨਾਲ ਹੀ ਦੱਸ ਜਾਈਏ ਵੀ ਜਿਹੜਾ ਨਵਾਂ ਬਜਟ ਦੇ ਵਿੱਚ ਜਿਹੜੀ ਪੇਸ਼ਕਸ਼ ਰੱਖੀ ਗਈ ਸੀ ਫਾਰਮਰਸ ਦੀ ਸਬਸਿਡੀਆਂ ਦੇ ਵਿੱਚ ਜਿਹੜੀ ਕਟੌਤੀ ਦੀ ਵੀ ਜਿਹੜੀ ਉਸ ਦੇ ਵਿੱਚ ਗੱਲ ਹੋਈ ਸੀ, ਪਰ ਹੁਣ ਇਹ $12 ਬਿਲੀਅਨ ਦੀ ਜਿਹੜੀ ਵੈਲਫੇਅਰ ਫਾਰਮਰਸ ਦੇ ਲਈ ਰੱਖੀ ਗਈ ਆ। ਦੇਖਦੇ ਹਾਂ ਵੀ ਫਾਰਮਰਸ ਕਿੰਨੇ ਕੁ ਚਿਰ ਦੇ ਲਈ ਇਹਦੇ ਤੋਂ ਖੁਸ਼ ਹੋਣਗੇ। ਜੀ ਬਿਲਕੁਲ। ਸੋ ਜਿਹੜੇ US ਦੇ ਐਗਰੀਕਲਚਰ ਸੈਕਟਰੀ ਸੋਨੀ ਪਰਡਿਊ ਹੈਗੇ ਆ, ਉਹਨਾਂ ਨੇ ਜਿਹੜੇ ਕਿਸਾਨ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ
ਰੀਅਸ਼ੋਰ ਕੀਤਾ ਹੈਗਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹ ਤੁਹਾਡੀ ਇੱਕ ਤਰ੍ਹਾਂ ਨਾਲ ਸ਼ੋਰਟ ਟਰਮ ਜਿਹੜਾ ਸੋਲੂਸ਼ਨ ਲੱਭ ਰਿਹਾ ਹੈਗਾ ਇਹ ਫਾਈਨੈਂਸ਼ੀਅਲ ਏਡ ਦੇ ਕੇ, ਪਰ ਜਿਹਦੇ ਨਾਲ ਕਹਿੰਦੇ ਵੀ ਸਾਡੇ ਕੋਲ ਕੁਛ ਸਮਾਂ ਮਿਲ ਜੂਗਾ ਤਾਂ ਕਿ ਆਪਾਂ ਜਿਹੜਾ ਆ ਟੈਰਿਫ ਦੇ ਉੱਤੇ ਨੈਗੋਸ਼ੀਏਟ ਕਰ ਸਕੀਏ। ਸੋ ਹੋਪਫੁਲੀ ਇੱਦਾਂ ਹੀ ਹੋਵੇ ਤੇ ਤਾਂ ਕਰਕੇ ਜਿਹੜੀਆਂ ਜੌਬਸ ਵਗੈਰਾ ਨਾ ਜਾਣ ਤੇ ਸਾਰਿਆਂ ਦੀ ਜਿਹੜੀ ਇਕੋਨਮੀ ਆ ਉਹ ਬਿਲਕੁਲ ਬਚੀ ਰਹੇ। ਬਿਲਕੁਲ। ਸੋ ਚਾਈਨਾ ਜਿੱਦਾਂ ਕਹਿੰਦੇ ਆ ਵੀ ਸੋਇਆਬੀਨ ਦਾ ਇੱਕ ਵਨ ਆਫ ਦਾ ਬਿਗੇਸਟ ਇੰਪੋਰਟਰ ਸੀਗਾ, ਜਿਹੜਾ ਇੱਥੋਂ ਦਾ ਅਮਰੀਕਾ ਦਾ ਸੋਇਆਬੀਨ ਉੱਥੇ ਜਾਂਦਾ ਸੀ। ਜਦੋਂ ਤੋਂ ਟੈਰਿਫ ਜਿਹੜੇ ਆ ਚਾਈਨਾ ਦੇ ਉੱਤੇ ਲੱਗੇ ਆ, ਚਾਈਨਾ ਨੇ ਵੀ ਜਿਹੜਾ ਆ ਉਸ ਜਵਾਬੀ ਕਾਰਵਾਈ 'ਚ ਟੈਰਿਫ ਲਾਏ ਨੇ, ਟੈਕਸ ਜਿਹੜਾ ਲਾਇਆ ਆ ਜਿਹੜਾ ਇੱਥੋਂ ਸੋਇਆਬੀਨ ਜਾਂਦਾ, ਅਤੇ ਨਾਲ ਹੀ ਇਕੱਲਾ ਟੈਕਸ ਹੀ ਨਹੀਂ ਲਾਇਆ, ਉਹਨਾਂ ਨੇ ਜਿਹੜਾ ਉਤਪਾਦ ਖਰੀਦਣਾ ਘਟਾ ਦਿੱਤਾ ਆ। ਅਤੇ ਕਹਿੰਦੇ ਬ੍ਰਾਜ਼ੀਲ ਤੋਂ ਉਹਨਾਂ ਨੇ ਹੁਣ ਜਿਹੜੀ ਆਪਣੀ ਪਰਚੇਜ਼ਿੰਗ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਕੀ ਹੋਊਗਾ। ਚਾਈਨਾ ਨੇ ਵੀ ਇਨਫੈਕਟ ਜਿੱਦਾਂ ਹਰਜੋਤ ਸਿੰਘ ਜੀ ਆਪਣੇ ਮੁਲਕ ਦੇ ਵਿੱਚ $12 ਮਿਲੀਅਨ ਦੀ ਇਸ ਟਾਈਮ ਵੈਲਫੇਅਰ ਗ੍ਰਾਂਟ ਜਿਹੜੀ ਵੰਡੀ ਜਾ ਰਹੀ ਆ ਫਾਰਮਰਸ ਦੇ ਲਈ, ਉਸੇ ਤਰੀਕੇ ਦੇ ਨਾਲ ਜਿਹੜੇ ਚਾਈਨਾ ਨੇ ਵੀ ਕਹਿੰਦੇ ਆਪਣੇ ਫਾਰਮਰਸ ਦੇ ਲਈ ਵੀ ਉੱਥੇ ਗ੍ਰਾਂਟ ਜਿਹੜੀ ਆ ਉਹ ਵੰਡੀ ਆ, ਕਿਉਂਕਿ ਉਹਨਾਂ ਦੇ ਵੀ ਉਤਪਾਦਾਂ ਦੇ ਉੱਤੇ ਇੱਥੇ ਤਕਰੀਬਨ $200 ਬਿਲੀਅਨ ਦੇ ਉੱਤੇ ਤਾਂ ਆਲਰੇਡੀ ਜਿਹੜਾ ਟੈਰਿਫ ਆ ਉਤਪਾਦ ਦੇ ਉੱਤੇ ਲਾਇਆ ਜਾ ਚੁੱਕਾ ਹੈਗਾ ਆ ਜੀ। ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਤੇ ਰੈਂਚਰਸ ਆ ਉਹਨਾਂ ਵੱਲੋਂ ਵੀ ਸਟੇਟਮੈਂਟ ਆਈ ਹੈਗੀ ਆ। ਉਹਨਾਂ ਦੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਫ੍ਰਿਜ਼ਨੋ ਬੇਸਡ ਸਨਮਾਈਕੀਨ ਵੈਲੀ ਵਾਈਨ ਗਰੋਅਰਸ ਐਸੋਸੀਏਸ਼ਨ ਦੇ ਪੀਟਰ ਐਂਜਲੋ ਵਾਲਿਸ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀ ਫੈਡਰਲ ਏਡ ਆ ਯੂਜ਼ਲੀ ਇਹ ਬੈਨੀਫਿਟ ਨਹੀਂ ਕਰਦੀ ਹੈਗੀ ਫਾਰਮਰਸ ਤੇ ਰੈਂਚਰਸ ਨੂੰ, ਪਰ ਕਹਿੰਦੇ ਭਈ ਜੇ ਤੁਸੀਂ ਸਬਸਿਡਾਈਜ਼ ਕਰਨ ਜਾਏ ਰਹੋ ਤਾਂ ਫਾਰਮਰਸ ਨੂੰ ਤੇ ਇਹ ਮਿਡ ਵੈਸਟ ਦੇ ਵਿੱਚ ਜ਼ਿਆਦਾ ਜਿਹੜੀ ਹੈਲਪ ਕਰੂਗੀ, ਕਿਉਂਕਿ ਕਹਿੰਦੇ ਬਹੁਤ ਸਾਰੇ ਸੈਨੇਟਰ ਜਿਹੜੇ ਆ ਉੱਥੋਂ ਹੈਗੇ ਆ ਜਿੱਥੇ ਮਿਡ ਵੈਸਟ ਦੇ ਵਿੱਚ ਐਗਰੀਕਲਚਰ ਦਾ ਕਾਫੀ ਜ਼ੋਰ ਹੈਗਾ ਆ, ਖਾਸ ਕਰਕੇ ਰਿਪਬਲਿਕਨ ਸੈਨੇਟਰੀ ਆ ਕਹਿੰਦੇ ਕੈਂਸਸ ਤੋਂ, ਨੇਬਰਾਸਕਾ ਤੋਂ, ਆਇਓਵਾ ਤੋਂ ਤੇ ਕੁਛ ਵਾਸ਼ਿੰਗਟਨ ਸਟੇਟ ਤੋਂ। ਅਤੇ ਕਹਿੰਦੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜਾ ਆ ਟਰੇਡ ਡਿਸਪਿਊਟ ਨੂੰ ਖਤਮ ਕੀਤਾ ਜਾਵੇ, ਪਰ ਮੈਜੋਰਟੀ ਕਹਿੰਦੇ ਜਿਹੜੇ ਹਰਟ ਹੋਏ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਸੋਇਆਬੀਨ ਫਾਰਮਰਸ ਆਇਓਵਾ ਸਟੇਟ 'ਚ ਅਤੇ ਹੌਗ ਫਾਰਮਰਸ ਇਲੀਨੋਇਸ ਸਟੇਟ ਦੇ ਵਿੱਚ ਹੋਏ ਹੈਗੇ ਆ। ਜੀ ਬਿਲਕੁਲ। ਸੋ ਕਾਫੀ ਜਿਹੜਾ ਇਸ ਟਾਈਮ ਪ੍ਰੋਬਲਮ ਜਿਹੜੀ ਚੱਲ ਰਹੀ ਆ, ਅਤੇ ਜਿਹੜੇ ਫਾਰਮਰ ਕੰਗਰੈਸ਼ਨਲ ਬਜਟ ਆਫਿਸ ਦੇ ਡਾਇਰੈਕਟਰ ਡਗਲਸ ਹੌਲਟਸ ਏਕਨ, ਉਹਨਾਂ ਨੇ ਜਿਹੜਾ ਕਿਹਾ ਵੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਫਾਰਮਰ ਬੇਲ ਆਊਟ ਜਿਹੜਾ ਇਸ ਨੂੰ ਮੰਨਿਆ ਜਾਣਾ ਚਾਹੀਦਾ ਆ, ਵੀ ਜਿਹੜਾ ਇਹ ਸਾਰਾ ਕੁਛ ਹੋ ਰਿਹਾ। ਉਹ ਵੀ ਕਾਫੀ ਜਿਹੜੇ ਕ੍ਰਿਟਿਕ ਰਹੇ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਟਰੇਡ ਪੋਲਿਸੀਜ਼ ਆ ਉਹਨਾਂ ਨੂੰ ਲੈ ਕੇ। ਸੋ ਨਾਲ ਹੀ ਜਿਹੜੇ ਆ ਉਹ ਇੱਕ ਰਿਪਬਲਿਕਨ ਹੀ ਆ, ਅਤੇ ਜਿਹੜੇ ਹੋਲਟਸ ਏਕਨ ਨੇ, ਅਤੇ ਉਹ ਕਹਿੰਦੇ ਵੀ ਹੋਰ ਵੀ ਕਈ ਜਿਹੜੇ ਕੰਜ਼ਰਵੇਟਿਵ ਇਕੋਨੋਮਿਸਟ ਜਿਹੜੇ ਹੈਗੇ ਨੇ ਉਹ ਕ੍ਰਿਟੀਕਲ ਰਹੇ ਨੇ। ਉਹਨਾਂ ਨੇ ਆਲੋਚਨਾ ਜਿਹੜੀਆਂ ਕੀਤੀਆਂ ਆ ਅਪਰੋਚ ਦੀਆਂ, ਵੀ ਜਿਸ ਤਰੀਕੇ ਨਾਲ ਰਾਸ਼ਟਰਪਤੀ ਟਰੰਪ ਇਹ ਸਾਰਾ ਕੁਛ ਕਰ ਰਹੇ ਨੇ, ਅਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਇਹ ਇੱਕ ਬਹੁਤ ਟੈਰੀਬਲ ਆਈਡੀਆ ਜਿਹੜਾ ਹੈਗਾ ਆ। ਕਹਿੰਦੇ ਇੱਦਾਂ ਦੇ ਜਿਹੜੇ ਪ੍ਰੋਗਰਾਮਸ ਜਿਹੜੇ ਜਾਂ ਕਹਿ ਲਓ ਵੀ ਇੰਨੇ ਜਿਹੜੇ ਡਾਲਰ ਰੱਖੇ ਗਏ ਆ, ਇਹ ਫਾਰਮਰਸ ਦੀ ਕਹਿ ਲਓ ਵੀ ਉਤਪਾਦ ਨੂੰ ਉਹਦੀ ਗੁਣਵੱਤਾ ਵਧਾਉਣ ਦੇ ਲਈ ਉਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਰੱਖੇ ਜਾਣੇ ਚਾਹੀਦੇ ਆ, ਨਾ ਕਿ ਉਹਨਾਂ ਨੂੰ ਟਰੇਡ ਵਾਰ ਤੋਂ ਬਚਾਉਣ ਦੇ ਲਈ ਇੱਦਾਂ ਬੇਲ ਆਊਟ ਕਰਨ ਦੇ ਲਈ ਚਾਹੀਦੇ ਆ। ਪਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਆਪਾਂ ਜੇ ਕਹੀਏ ਤਾਂ ਜ਼ਰੂਰਤ ਵੀ ਹੈਗੀ ਆ ਜੇ ਇਕੋਨਮੀ ਨੂੰ ਬਰਕਰਾਰ ਵੀ ਰੱਖਣਾ, ਪਰ ਫਿਰ ਇਹ ਹਰਜੋਤ ਸਿੰਘ ਜੀ ਕਿਤੇ ਸੋਵੀਅਤ ਐਰਾ ਵਾਲੀਆਂ ਗੱਲਾਂ ਕਹਿ ਲਓ ਵੀ ਉਹ ਹੋ ਸਕਦੀਆਂ ਨੇ, ਵੀ ਜਿੱਦਾਂ ਉਹ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਰੋਕ ਲਓ, ਜਿਹਨੂੰ ਮਰਜ਼ੀ ਜਿਹੜਾ ਰੱਖ ਦਿਓ, ਤਾਂ ਫਿਰ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਜਿਹੜੀ ਆਟਾ ਦਾਲ ਸਕੀਮ ਵਾਲੀਆਂ ਗੱਲਾਂ ਜਿਹੜੀਆਂ ਬਣ ਜਾਂਦੀਆਂ ਆ। ਕੋਈ ਵੀ ਨਹੀਂ ਚਾਹੁੰਦਾ ਵੀ ਅਸੀਂ ਵੈਲਫੇਅਰ ਦੇ ਉੱਤੇ ਜਿਹੜਾ ਜੀਏ। ਕਹਿੰਦੇ ਵੀ ਜਿਹੜਾ ਮਿਹਨਤ ਕਰੋ ਉਸ ਦਾ ਜਿਹੜਾ ਆ ਸਹੀ ਆਪਾਂ ਨੂੰ ਜਿਹੜਾ ਉਸ ਦਾ ਫਲ ਮਿਲੇ, ਇਹੀ ਸਾਰਾ ਹਰ ਕੋਈ ਜਿਹੜਾ ਉਹ ਚਾਹੁੰਦਾ ਵੀ ਕਿਸੇ ਦੇ ਉੱਤੇ ਇੱਦਾਂ ਨਿਰਭਰਤਾ ਜਿਹੜੀ ਆ ਉਹ ਨਾ ਰਹੇ। ਪਰ ਰਾਸ਼ਟਰਪਤੀ ਟਰੰਪ ਦੇ ਅਨੁਸਾਰ ਅਮਰੀਕਾ ਜਿਹੜਾ ਟਰੇਡ ਵਾਰ ਦੇ ਜਿਹੜਾ ਟੈਰਿਫ ਦੀਆਂ ਗੱਲਾਂ ਜਾਂ ਟਰੇਡ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਡੈਫੀਸਿਟ ਦੇ ਵਿੱਚ ਸੀ, ਬਹੁਤ ਜ਼ਿਆਦਾ ਉਹ ਘਾਟੇ ਦੇ ਵਿੱਚ ਚੱਲ ਰਿਹਾ ਸੀ, ਅਤੇ ਉਸ ਨੂੰ ਸਿੱਧਿਆਂ ਕਰਨ ਦੇ ਲਈ, ਉਸ ਨੂੰ ਬਰਾਬਰ ਕਰਨ ਦੇ ਲਈ ਇਹ ਜਿਹੜੇ ਸਖਤ ਕਦਮਾਂ ਦੀ ਜਿਹੜੀ ਆ ਕਹਿੰਦੇ ਆ ਉਹ ਜ਼ਰੂਰਤ ਸੀਗੀ। ਸੋ ਦੇਖਦੇ ਹਾਂ ਵੀ ਇਹ ਕਿਉਂਕਿ ਅਜੇ ਔਨਗੋਇੰਗ ਸਟੋਰੀ ਹੈਗੀ, ਇਸ ਦੇ ਉੱਤੇ ਹੋਰ ਵੀ ਕਈ ਕੁਛ ਜਿਹੜੀਆਂ ਗੱਲਾਂ ਆ ਉਹ ਨਿਕਲਣਗੀਆਂ। ਜੀ
ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਮਾਰਸ ਦੇ ਉੱਤੇ ਜਿਹੜੇ ਸਾਇੰਟਿਸਟ ਹੈਗੇ ਉਹਨਾਂ ਨੇ ਲੱਭਿਆ ਵੀ ਉੱਥੇ ਪਾਣੀ ਕਾਫੀ ਵੱਡੀ ਗਿਣਤੀ ਦੇ ਵਿੱਚ ਹੋ ਸਕਦਾ ਆ। ਲਗਭਗ ਕਹਿੰਦੇ ਵੀ ਉੱਥੇ ਉਹਨਾਂ ਨੇ ਲਿਕੁਇਡ ਵਾਟਰ ਦੀ ਇੱਕ ਜਿਹੜੀ ਸਟ੍ਰੈਚਿੰਗ ਲੱਭੀ ਹੈਗੀ ਆ, ਜਿਹੜੀ ਕਹਿੰਦੇ 20 ਕਿਲੋਮੀਟਰ ਜਾਂ 24 ਮਾਈਲਸ ਲੰਮੀ ਹੈਗੀ ਆ। ਤੇ ਉਹਦੇ ਨਾਲ ਹੁਣ ਕਾਫੀ ਜਿਹੜੇ ਸਾਇੰਟਿਸਟ ਆ ਉਹਨਾਂ ਨੂੰ ਉੱਥੇ ਵੀ ਜਿਹੜੀ ਜ਼ਿੰਦਗੀ ਦੀ ਲਾਈਫ ਦੀ ਜਿਹੜੀ ਨਜ਼ਰ ਆਈ ਹੈਗੀ ਆ। ਕਹਿੰਦੇ ਵੀ ਮਾਰਸ ਦੇ ਉੱਤੇ ਜਾ ਕੇ ਰਹਿਣਾ ਸੌਖਾ ਹੋ ਜਾਊਗਾ ਜੇ ਉੱਥੇ ਪਾਣੀ ਹੋਇਆ। ਜਿਸ ਤਰ੍ਹਾਂ ਉਹ ਕਹਿੰਦੇ ਵੀ ਪਾਣੀ ਲੱਭ ਗਿਆ ਆ, ਪਰ ਬਹੁਤ ਸਾਰੇ ਜਿਹੜੇ ਲੋਕ ਇਹ ਕਹਿ ਰਹੇ ਆ ਵੀ ਜਿਸ ਤਰ੍ਹਾਂ ਲੋਕ ਇਸ ਜਿਹੜਾ ਕੰਟੀਨੈਂਟ, ਇਸ ਧਰਤੀ ਦੇ ਉੱਤੇ ਹੁਣ ਪਾਣੀ ਖਤਮ ਕਰ ਰਹੇ, ਪਾਣੀ ਨੂੰ ਬਰਬਾਦ ਕਰ ਰਹੇ ਆ, ਪਾਣੀ ਨੂੰ ਪੋਲੂਟ ਕਰ ਰਹੇ ਆ, ਫੇਰ ਕਿਤੇ ਮਾਰਸ ਤੇ ਜਾ ਕੇ ਵੀ ਉਹੀ ਕੰਮ ਕਰਨਾ ਨਾ ਸ਼ੁਰੂ ਕਰ ਦੇਣ। ਹਿਊਮਨ ਨੇਚਰ ਆ, ਤੇ ਜਿਉਂ ਸਿਵਲਾਈਜੇਸ਼ਨ ਵੱਧਦੀ ਆ ਇੱਦਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਗਾਹ ਨੂੰ ਹੋਣੀਆਂ ਆ। ਪਰ ਇੱਕ ਵੱਡਾ ਬ੍ਰੇਕ ਥਰੂ ਜਿਹੜਾ ਹੋਊਗਾ ਜੇ, ਕਿਉਂਕਿ ਬਹੁਤ ਸਾਰੀਆਂ ਕਿਆਸ ਰਹੀਆਂ ਹੈਗੀਆਂ ਨੇ ਵੀ ਮਾਰਸ ਮੰਗਲ ਗ੍ਰਹਿ ਦੇ ਉੱਤੇ ਜਿਹੜਾ ਪਾਣੀ ਆ ਉਹ ਹੋ ਸਕਦਾ ਆ ਵੀ ਪਹਿਲੋਂ ਉੱਥੇ ਜੀਵ ਜੰਤੂ ਜਿਹੜੇ ਆ ਉਹ ਰਹਿੰਦੇ ਹੋ ਸਕਦੇ ਨੇ। ਸੋ ਕੁਛ ਹੀ ਸਾਲਾਂ ਦੇ ਵਿੱਚ, ਅਗਲੇ ਦਹਾਕੇ ਦੇ ਵਿੱਚ ਕਹਿੰਦੇ ਆ ਵੀ ਇੱਕ ਮੈਨਡ ਜਿਹੜਾ ਮਾਰਸ ਦਾ ਮਿਸ਼ਨ ਆ ਉਹ ਰੱਖਿਆ ਜਾ ਰਿਹਾ ਹੈ ਨਾਸਾ ਦੇ ਵੱਲੋਂ। ਈਲਨ ਮਸਕ ਜਿਹੜਾ ਸਪੇਸ ਐਕਸ ਵਾਲਾ ਆ, ਇਹ ਸਾਰੇ ਜਾਣੇ ਇਸ ਚੀਜ਼ ਵੱਲ ਨੂੰ ਜਿਹੜਾ ਉਹ ਸੋਚ ਰਹੇ ਨੇ। ਸੋ ਲੈਟਸ ਸੀ ਜਿਹੜਾ ਆ ਕੀ ਬਣਦਾ ਆ, ਕਿਵੇਂ ਜਿਹੜੀ ਇਹ ਸਾਰੀ ਕੁਛ ਜਿਹੜਾ ਉਹ ਹੋਵੇਗਾ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਤੇ ਰਾਸ਼ਟਰਪਤੀ ਟਰੰਪ ਨੇ ਹੁਣ ਜਿਹੜਾ ਇੱਕ ਨਵਾਂ ਟੈਰਿਫ ਜਿਹੜੀ ਆ ਉਹ ਉਸ ਦੇ ਬਾਰੇ ਗੱਲ ਕੀਤੀ ਹੈ, ਇਸ ਸਾਲ ਦੇ ਵਿੱਚ ਹੋਰ ਲਾਉਣ ਬਾਰੇ। ਉਹਦੇ ਵਿੱਚ ਕੀ ਹੋ ਰਿਹਾ, ਕਿਹੜੀ ਚੀਜ਼ ਦੇ ਉੱਤੇ ਜਿਹੜਾ ਹੋਰ 25% ਟੈਰਿਫ ਦੀ ਗੱਲ ਆਖੀ ਹੈ, ਜਿਹੜਾ ਬਾਹਰੋਂ ਸਮਾਨ ਆਉਂਦਾ ਆ, ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580, 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। हाँ जी, मैं हाँ राज, गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। 916 372 2893 916 372
97122893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ? ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500, 408-272-2500 or visit khalsainsurance.com. ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟ ਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ। ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟ ਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟ ਬੀਟ ਮਾਰਗੇਜ 877 877 75 75 877 877 7575 NMLS ID 1267188। ਇਹ ਹੈ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡਾ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਹੁਣ ਆਪਣਾ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ, ਉਹ ਵੀ ਇਮੀਗ੍ਰੇਸ਼ਨ ਦੇ ਉੱਤੇ ਥੋੜ੍ਹਾ ਜਿਹਾ ਸਖਤ ਹੋ ਰਿਹਾ ਤੇ ਕਹਿੰਦੇ ਵੀ ਜੁਲਾਈ 31 ਤੋਂ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਤੋਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਚਾਹੇ ਉਹ ਪੜ੍ਹਨ ਜਾਣਗੇ, ਪਰਮਾਨੈਂਟ ਜਾਣਗੇ, ਉਹਨਾਂ ਦੇ ਜਿਹੜੇ ਬਾਇਓਮੈਟ੍ਰਿਕ ਤੇ ਫੋਟੋ ਰਿਕੁਆਇਰਮੈਂਟਸ ਉਸ ਦੇ ਵਿੱਚ ਜਿਹੜੇ ਚੇਂਜਸ ਹੋ ਰਹੇ ਆ। ਕਹਿੰਦੇ 31 ਜੁਲਾਈ 2018 ਤੋਂ ਜਿਸ ਕਿਸੇ ਨੇ ਵੀ ਯੂਰਪ ਤੋਂ, ਮਿਡਲ ਈਸਟ ਤੋਂ ਤੇ ਅਫਰੀਕਾ ਤੋਂ ਜੇ ਕੋਈ ਕੈਨੇਡਾ ਦੇ ਲਈ ਉਹ ਵਿਜ਼ਿਟਰ ਵੀਜ਼ੇ ਦੇ ਲਈ ਆ ਰਿਹਾ, ਚਾਹੇ ਵਰਕ ਪਰਮਿਟ ਤੇ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਉੱਥੇ ਕੈਨੇਡਾ ਨੂੰ ਉੱਥੇ ਅਪਲਾਈ ਕਰਨਾ ਆ,
ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਿਕੁਆਇਰਮੈਂਟ ਜਿਹੜੀ ਉਹ ਹੋਵੇਗੀ ਵੀ ਉਹ ਬਾਇਓਮੈਟ੍ਰਿਕਸ ਵੀ ਜਿਹੜੇ ਉਹ ਕਰਾਉਣ। ਅਤੇ ਇਹ ਜਿਹੜੇ ਤੁਸੀਂ ਜਾ ਕੇ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਜਿਹੜੇ ਦੇਖ ਸਕਦੇ ਹੋ। ਹਾਲ ਦੀ ਘੜੀ ਜਿਹੜੇ ਇੰਡੀਆ ਤੋਂ ਜਿਹੜੇ ਆ ਰਹੇ ਨੇ ਜਾਂ ਅਮਰੀਕਾ ਤੋਂ ਜਿਨ੍ਹਾਂ ਨੇ ਜਿਹੜਾ ਉਹ ਜਾਣਾ ਆ, ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਆ ਉਹ ਜ਼ਰੂਰਤ ਜਿਹੜੀ ਉਹ ਨਹੀਂ ਹੈਗੀ। ਪਰ ਕੈਨੇਡਾ ਦੀ ਜਿਹੜੀ ਅੰਬੈਸੀ ਹੈਗੀ ਆ ਜਾਂ ਕੈਨੇਡਾ ਵਾਲਿਆਂ ਨੇ, ਸਰਕਾਰ ਨੇ ਘੋਸ਼ਣਾ ਕੀਤੀ ਆ, ਇਹ 3 ਜਿਹੜੇ ਇਸ ਟਾਈਮ ਕਹਿ ਲਓ ਵੀ ਮਹਾਂਦੀਪ, ਜਿਨ੍ਹਾਂ ਦੇ ਵਿੱਚੋਂ ਯੂਰਪ ਅਤੇ ਅਫਰੀਕਾ ਅਤੇ ਜਿਹੜਾ ਮਿਡਲ ਈਸਟ ਆ, ਉਹਨਾਂ ਨੂੰ ਇਸ ਦੀ ਕਹਿ ਲਓ ਵੀ ਇਸ ਦੇ ਅਧੀਨ ਰੱਖਿਆ ਗਿਆ ਹੈ। ਅਤੇ ਕਹਿੰਦੇ ਏਸ਼ੀਆ ਨੂੰ ਵੀ ਬਹੁਤ ਹੀ ਜਲਦ ਇਸ ਦੇ ਅਧੀਨ ਲਿਆਂਦਾ ਜਾਵੇਗਾ। ਬਿਲਕੁਲ। ਰਾਲਫ ਗੁਡੇਲ ਜਿਹੜੇ ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈਸ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਬਾਇਓਮੈਟ੍ਰਿਕ ਸਕਰੀਨਿੰਗ ਆ, ਇਹਦੇ ਨਾਲ ਜਿਹੜੇ ਕੈਨੇਡੀਅਨ ਲੋਕ ਆ ਉਹ ਸੇਫ ਰਹਿਣਗੇ। ਅਤੇ ਕਿਉਂਕਿ ਕਹਿੰਦੇ ਵੀ ਅਸੀਂ ਜਿਹੜੀ ਡਾਟਾ ਕਲੈਕਟ ਕਰਾਂਗੇ, ਉਹਨਾਂ ਨੂੰ ਵੈਰੀਫਾਈ ਕਰਾਂਗੇ ਵੀ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂ ਕੈਨੇਡਾ ਦੇ ਵਿੱਚ ਐਂਟਰ ਹੋ ਰਿਹਾ। ਪਲੱਸ ਕਹਿੰਦੇ ਪਈ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਫਰੋਡ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਉਣ ਨੂੰ ਰੋਕੂਗਾ, ਅਤੇ ਨਾਲ ਦੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਕਿਉਰਿਟੀ ਰਿਸਕ ਹੈਗਾ ਆ ਉਹਨੂੰ ਜਿਹੜਾ ਆ ਕੰਟਰੋਲ 'ਚ ਰੱਖੇਗਾ। ਅਤੇ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਵਕੀਲ ਹੈਗੇ ਆ ਉਹ ਇਸ ਜਿਹੜਾ ਇਹ ਨਵੀਂ ਬਾਇਓਮੈਟ੍ਰਿਕ ਵਾਲਾ ਪ੍ਰੋਗਰਾਮ ਆ ਇਹ ਤੋਂ ਅਪਸੈਟ ਬਹੁਤ ਆ। ਕੈਨੇਡਾ ਦੇ ਲਾਇਰਸ ਉਹ ਕਹਿੰਦੇ ਵੀ ਇਹ ਜਿਹੜਾ ਬਾਇਓਮੈਟ੍ਰਿਕ ਕਲੈਕਸ਼ਨ ਕਰ ਰਹੇ ਹੈਗੇ ਆ, ਇਹ ਇੱਕ ਤਰ੍ਹਾਂ ਨਾਲ ਪ੍ਰਾਈਵੇਸੀ ਵੀ ਆ ਕੰਸਰਨ ਹੈਗਾ ਆ, ਅਤੇ ਇਹ ਜਿਹੜੇ ਕੈਨੇਡੀਅਨ ਆ ਇਹ ਹੋਰ ਮੁਲਕਾਂ ਦੇ ਨਾਲ ਵੀ ਇਹ ਡਾਟਾ ਜਿਹੜਾ ਸ਼ੇਅਰ ਕਰ ਸਕਦੇ ਆ। ਸੋ ਹੋਰ ਮੁਲਕਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਅਮਰੀਕਾ ਨਾਲ ਵੀ ਸ਼ੇਅਰ ਕਰ ਸਕਦੇ ਆ। ਸੋ ਕਈ ਵਾਰੀ ਮੰਨ ਲਓ ਅਮਰੀਕਾ ਤੋਂ ਬੰਦਾ ਭੱਜ ਕੇ ਫਿਰ ਕੈਨੇਡਾ ਚਲ ਜਾਂਦਾ, ਜਦੋਂ ਕੈਨੇਡਾ ਵਾਲਿਆਂ ਨੇ ਸ਼ੇਅਰ ਕੀਤਾ ਤੇ ਉਹਨਾਂ ਨੂੰ ਝੱਟ ਸਾਰਾ ਕੁਛ ਜਿਹੜਾ ਆ ਉਹ ਪਤਾ ਲੱਗ ਜਾਣਾ ਹੈਗਾ। ਅਤੇ ਹਰਜੋਤ ਸਿੰਘ ਜੀ, ਇਹ ਦੇਖੋ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਦੋਂ ਟੋਰੰਟੋ ਦੇ ਵਿੱਚ ਗੋਲੀਬਾਰੀ ਹੋਈ ਆ ਹੁਣੇ ਰੀਸੈਂਟਲੀ, ਉਸ ਤੋਂ ਇਲਾਵਾ ਵੀ ਜਿਹੜੀਆਂ ਇਸ ਤੋਂ ਪਹਿਲਾਂ ਵੀ ਕਿਤੇ ਕਿਤੇ ਰਹਿ ਕੇ ਜਿਹੜੀਆਂ ਛੋਟ-ਮੋਟ ਘਟਨਾਵਾਂ ਜਿਹੜੀਆਂ ਹੁੰਦੀਆਂ ਆ ਰਹੀਆਂ ਆ। ਦੇਖੋ ਸਟੂਡੈਂਟਸ ਦਾ ਵੀ ਰੌਲਾ ਜਿਹੜਾ ਆ ਲਗਾਤਾਰ ਜਿਹੜਾ ਇਸ ਦੇ ਵਿੱਚ ਚੱਲ ਰਿਹਾ, ਕੋਈ ਇਸ ਦੇ ਵਿੱਚ ਉੱਥੇ ਦੋ ਰਾਵਾਂ ਨਹੀਂ ਆ ਵੀ ਕਿਤੇ ਨਾ ਕਿਤੇ ਜਿਹੜਾ ਉੱਥੇ ਦਾ ਮੀਡੀਆ ਆ ਇਸ ਤਰੀਕੇ ਦੇ ਨਾਲ ਸ਼ੋਅ ਕਰ ਰਿਹਾ ਵੀ ਉਹ ਬੰਦੇ ਮਾੜੇ ਨੇ। ਅਤੇ ਨਾਲੇ ਜਿਹੜੇ ਰੈਫਿਊਜ ਵਾਲੇ ਵੀ ਜਿਹੜੇ ਉੱਥੇ ਆਉਂਦੇ ਨੇ, ਰੈਫਿਊਜੀ ਵੀ ਆਉਂਦੇ ਨੇ ਵੱਖ-ਵੱਖ ਮੁਲਕਾਂ ਤੋਂ। ਸੋ ਹਾਲ ਦੀ ਘੜੀ ਸ਼ੁਰੂਆਤ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਉਹ ਰੈਫਿਊਜੀ ਮੁਲਕਾਂ ਵਾਲੇ ਲੋਕਾਂ ਨੂੰ ਇਹਨਾਂ ਨੇ ਕਵਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਤਾਂ ਜੋ ਜਿਹੜੇ ਲੋਕ ਇੱਥੇ ਆਉਂਦੇ ਨੇ ਵੀ ਕੋਈ ਇੱਦਾਂ ਦੀ ਘਟਨਾਵਾਂ ਦੇ ਵਿੱਚ ਜਿਹੜਾ ਨਾ ਆਉਣ। ਇਨ ਦੀ ਐਂਡ ਹਰਜੋਤ ਸਿੰਘ ਜੀ, ਸਾਰੇ ਮੁਲਕਾਂ ਨੂੰ ਇਹ ਵਾਲੇ ਪਾਸੇ ਨੂੰ ਤੁਰਨਾ ਹੀ ਪੈਣਾ ਹੈ, ਕਿਉਂਕਿ ਅੱਜ ਕੱਲ੍ਹ ਜਿਹੜੇ ਸ਼ਰਾਰਤੀ ਲੋਕ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ। ਉਹ ਕਿਤੇ ਵੀ ਜਾ ਕੇ ਕੁਛ ਵੀ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਮਾੜੀਆਂ ਵਾਰਦਾਤਾਂ ਆ ਉਹਨਾਂ ਨੂੰ ਅੰਜਾਮ ਜਿਹੜਾ ਆ ਉਹ ਦੇ ਸਕਦੇ ਨੇ। ਇੱਕ ਉਹਨਾਂ ਨੂੰ ਮੌਕਾ ਜਿਹਾ ਮਿਲ ਜਾਂਦਾ ਆ ਸਾਰੇ ਹੀ ਮੁਲਕਾਂ ਵਾਲਿਆਂ ਨੂੰ ਵੀ ਇੱਦਾਂ ਜਿਹੜਾ ਕਰਨਾ ਚਾਹੀਦਾ। ਪ੍ਰਾਈਵੇਸੀ ਦਾ ਤਾਂ ਪਤਾ ਨਹੀਂ, ਪਰ ਆਮ ਵੀ ਡਿਲੇ ਜਿਹੜੇ ਆ ਉਹ ਜ਼ਰੂਰ ਹੋਣਗੇ। ਹੁਣ ਬਾਕੀ ਮੁਲਕਾਂ ਦੇ ਵਿੱਚ ਵੀ ਤਾਂ ਬਾਇਓਮੈਟ੍ਰਿਕ ਜਿਹੜਾ ਹੁੰਦਾ ਆ, ਉੱਥੇ ਆਧਾਰ ਕਾਰਡ ਦੇ ਨਾਂ ਦੇ ਉੱਤੇ ਵੀ ਸਾਰਾ ਕੁਛ ਸਾਰਿਆਂ ਦੇ ਬਾਇਓਮੈਟ੍ਰਿਕ ਜਿਹੜੇ ਆ ਕਰ ਹੀ ਲਏ। ਇੰਡੀਆ ਦੇ ਵਿੱਚ ਵੀ ਇੱਥੇ ਹੁਣ ਜਦੋਂ ਅਮਰੀਕਾ ਦੇ ਵਿੱਚ ਆਉਂਦਾ, ਸਾਰੇ ਜਾਣੇ ਚਾਅ ਨਾਲ ਬਾਇਓਮੈਟ੍ਰਿਕ ਜਿਹੜਾ ਕਰਾਉਣ ਜਾਂਦੇ ਹੀ ਆ ਵੀ ਅਮਰੀਕਾ ਨੂੰ ਜਿਹੜਾ ਪਹੁੰਚ ਜਾਣਾ ਆ। ਸੋ ਇੱਦਾਂ ਹੀ ਹੌਲੀ ਹੌਲੀ ਇੰਡੀਆ 'ਚ ਵੀ ਉਹ ਕਰਦੇ ਹੈਗੇ ਜਦੋਂ ਆਧਾਰ ਕਾਰਡ ਜਿਹਾ ਦਿੰਦੇ। ਹਾਂ, ਉਹੀ ਨਾ ਆਧਾਰ ਕਾਰਡ ਦੇ ਨਾਂ ਦੇ ਉੱਤੇ ਕੀਤੇ ਹੀ ਆ ਉੱਥੇ ਸਾਰਿਆਂ ਨੇ। ਆਪਾਂ ਕਿੰਨੀਆਂ ਉਹ ਗੱਲ ਜੁਦੀ ਆ ਵੀ ਉਹਨਾਂ ਦੇ ਕਈ ਵਾਰੀ ਕੈਮਰੇ ਕਲੀਅਰ ਨਹੀਂ ਹੁੰਦੇ ਹੈਗੇ, ਹਾਂਜੀ, ਬਾਰ-ਬਾਰ ਤੁਹਾਨੂੰ ਮੂਹਰੇ ਬੈਠਣਾ ਪੈਂਦਾ। ਬਹੁਤ ਲੋਕ ਆਦਤ ਨਹੀਂ ਆ ਨਾ ਉੱਥੇ ਕਦੇ ਕਿਸੇ ਨੂੰ ਵੀ ਕਦੇ ਇੱਦਾਂ ਦੀ ਚੀਜ਼ ਦੀ। ਸੋ ਹੌਲੀ ਜਿਹੜੀ ਇਹ ਹਰ ਇੱਕ ਨੂੰ ਆਦਤ ਪੈ ਜਾਊਗੀ। ਸੋ ਕੈਨੇਡਾ ਨੇ ਵੀ ਇਸ ਵਾਲੇ ਜਿਹੜੇ ਕਹਿ ਲਓ ਰਾਹ ਦੇ ਉੱਤੇ ਆਪਣੇ ਕਦਮ ਜਿਹੜੇ ਆ ਉਹ ਹੁਣ ਵਧਾ ਲਏ ਨੇ। ਯੂਰਪ, ਮਿਡਲ ਈਸਟ ਅਤੇ ਅਫਰੀਕਾ ਦਾ ਜਿਹੜੇ ਇਹਨਾਂ ਦੇ ਅਧੀਨ ਜਿੰਨੇ ਵੀ ਮੁਲਕ ਆਉਂਦੇ ਆ, ਇਹ ਸਾਰਿਆਂ ਨੂੰ ਜਿਹੜਾ ਬਾਇਓਮੈਟ੍ਰਿਕ ਆ 31 ਜੁਲਾਈ ਤੋਂ ਜਿਹੜਾ ਲਾਜ਼ਮੀ ਹੋ ਜਾਊਗਾ। ਅਤੇ ਜਿਹੜੇ ਤੁਸੀਂ ਦੱਸ ਹੀ ਰਹੇ ਸੀਗੇ ਹਰਜੋਤ ਸਿੰਘ ਜੀ ਵੀ ਉਹਨਾਂ ਦੇ ਜਿਹੜੇ ਦੱਸਿਆ ਮਿਨਿਸਟਰ ਨੇ ਵੀ ਏਸ਼ੀਆ ਨੂੰ ਵੀ ਬਹੁਤ ਜਲਦ ਇਸ ਦੇ ਅਧੀਨ ਜਿਹੜਾ ਉਹ ਲਿਆਂਦਾ ਜਾ ਸਕਦਾ ਆ। ਜਿਹੜੇ ਅਮਰੀਕਾ ਦੇ ਜਿਹੜੇ ਸਿਟੀਜ਼ਨ ਨੇ ਅਤੇ ਜਿਹੜੇ ਅਮਰੀਕਾ ਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ, ਪਰਮਾਨੈਂਟ ਰੈਜ਼ੀਡੈਂਟ ਆ, ਉਹਨਾਂ ਨੂੰ ਅਜੇ ਇਸ ਦੇ ਅਧੀਨ ਜਿਹੜਾ ਉਹ ਨਹੀਂ ਲਿਆਂਦਾ ਗਿਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਵੀ ਆਈਸ ਵਾਲਿਆਂ ਨੇ ਕਹਿੰਦੇ ਪਿਛਲੇ ਵੀਕਐਂਡ 'ਤੇ 132 ਦੇ ਕਰੀਬ ਜਿਹੜੇ ਲੋਕ ਆ ਵਾਸ਼ਿੰਗਟਨ DC ਤੇ ਵਰਜੀਨੀਆ ਦੇ ਵਿੱਚ ਜੇ ਅਰੈਸਟ ਕੀਤੇ ਹੈਗੇ ਆ। ਉਹਨਾਂ ਦੇ ਵਿੱਚ ਮੋਸਟਲੀ ਜਿਨ੍ਹਾਂ ਦੀਆਂ ਕ੍ਰਿਮੀਨਲ ਅਤੇ ਸਿਵਲ ਵਾਇਲੇਸ਼ਨ ਸੀਗੀਆਂ ਉਹਨਾਂ ਨੂੰ ਜਿਹੜਾ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਚੱਕਿਆ ਗਿਆ ਹੈਗਾ ਆ, ਜਿਨ੍ਹਾਂ ਦੇ ਵਿੱਚ ਐਲ ਸੈਲਵਾਡੋਰ ਦੇ ਕਈ ਹਾਈ ਰੈਂਕਿੰਗ MS-13 ਮੈਂਬਰ ਜਿਹੜੇ ਉਹ ਹੈਗੇ ਆ। ਬੋਲੀਵੀਅਨ ਤੋਂ ਨੈਸ਼ਨਲ ਸੀ, ਪੈਰੂਵੀਅਨ, ਮੰਗੋਲੀਅਨ
ਮੰਗੋਲੀਅਨ, ਇਸੇ ਤਰ੍ਹਾਂ ਹੋਂਡਰਾਨ, ਫਿਲੀਪਾਈਨਸ ਤੋਂ ਗੋਤੇਮਾਲਾ, ਐਲ ਸਾਲਵਾਡੋਰ ਅਤੇ ਜਮਾਈਕਾ ਜਿਹੜੇ ਇਹ ਮੁਲਕਾਂ ਦੇ ਨੈਸ਼ਨਲ ਸੀਗੇ। ਸੋ ਲਗਭਗ ਹਰ ਮੁਲਕ ਦੇ ਹੀ ਜਿਹੜੇ ਲੋਕ ਸੀਗੇ ਅਤੇ ਜਿਨ੍ਹਾਂ 'ਤੇ ਮਾੜਾ ਮੋਟਾ ਵੀ ਕੋਈ ਚਾਰਜਸ ਲੱਗਿਆ ਸੀ ਉਹਨਾਂ ਨੇ 2 ਸਟੇਟਾਂ ਦੇ ਵਿੱਚ ਪਿਛਲੇ ਵੀਕਐਂਡ 'ਤੇ ਰੇਡ ਮਾਰ ਕੇ ਜਿਹੜਾ ਚੱਕ ਲਿਆ ਹੈਗਾ ਆ। ਜੀ ਅਤੇ ਹਰਜੋਤ ਸਿੰਘ ਜੀ, ਇੱਕ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਰੈੱਡ ਕਰਾਸ ਵਾਲੇ ਆ ਉਹਨਾਂ ਨੇ ਇੱਕ ਰੀਸੈਂਟਲੀ ਜਿਹੜਾ ਦੱਸਿਆ, ਕਹਿੰਦੇ ਵੀ ਇਸ ਟਾਈਮ ਬਲੱਡ ਦੀ ਅਤੇ ਪਲੇਟਲੈਟ ਡੋਨਰਸ ਦੀ ਜਿਹੜੀ ਆ ਬੜੀ ਘਾਟ ਜਿਹੜੀ ਚੱਲ ਰਹੀ ਆ, ਉਹਨਾਂ ਦੀ ਬੜੀ ਸ਼ਾਰਟੇਜ ਚੱਲ ਰਹੀ ਆ। ਅਤੇ ਉਹਨਾਂ ਨੇ ਬੇਨਤੀ ਕੀਤੀ ਆ ਸਾਰੇ ਹੀ ਐਲੀਜੀਬਲ ਡੋਨਰਸ ਨੂੰ ਵੀ ਜੇ ਤੁਸੀਂ ਆਪਣੇ ਜਿਹੜਾ ਬਲੱਡ ਜਾਂ ਪਲੇਟਲੈਟ ਜੇ ਤੁਸੀਂ ਡੋਨੇਟ ਕਰ ਸਕਦੇ ਹੋ ਤਾਂ ਕਿਰਪਾ ਕਰਕੇ ਪਲੀਜ਼ ਡੋਨੇਟ ਕਰੋ। 25 ਜੁਲਾਈ ਤੋਂ 15 ਅਗਸਤ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ, ਚਾਹੇ ਉਹ ਅਲਾਮੀਡਾ, ਕੈਸਟਰੋ ਵੈਲੀ, ਡਬਲਿਨ, ਫਰੀਮੌਂਟ, ਹੇਵਰਡ, ਲਿਵਰਮੋਰ, ਨਿਊਯਾਰਕ, ਓਕਲੈਂਡ, ਪਲੈਜ਼ੈਂਟਨ, ਸੈਨ ਲਿਐਂਡਰੋ, ਕੋਂਟਰਾ ਕੋਸਟਾ, ਮਤਲਬ ਆਲਮੋਸਟ ਪੂਰੇ ਹੀ ਕੈਲੀਫੋਰਨੀਆ ਦੇ ਵਿੱਚ ਅਤੇ ਹੋਰ ਵੀ ਕਈ ਜਿਹੜੇ ਥਾਵਾਂ ਦੇ ਉੱਤੇ ਸੂਬਿਆਂ ਦੇ ਵਿੱਚ ਜਿਹੜੀ ਉਹ ਡੋਨੇਸ਼ਨਸ ਜਿਹੜੀਆਂ ਇਕੱਤਰ ਕਰ ਰਹੇ ਨੇ ਤੁਹਾਡੇ ਬਲੱਡ ਦੀਆਂ ਅਤੇ ਪਲੇਟਲੈਟਸ ਦੀਆਂ। ਅਤੇ ਜਿਹੜਾ ਵੀ ਕੋਈ ਚਾਹਵਾਨ, ਜਿਹੜਾ ਵੀ ਕੋਈ ਇੱਛਕ ਹੈਗਾ ਆ, ਜਿਹੜਾ ਖੂਨਦਾਨ ਜਿਹੜਾ ਉਹ ਕਰਨਾ ਚਾਹੁੰਦਾ ਹੈ ਜਾਂ ਕਰਨ ਦੀ ਇੱਛਾ ਰੱਖਦਾ ਹੈ, ਅਤੇ ਕਿਰਪਾ ਕਰਕੇ ਜਿਹੜੀਆਂ ਥਾਵਾਂ ਦੇ ਉੱਤੇ ਜਾ ਕੇ ਜਿੱਥੇ ਜਿੱਥੇ ਬਲੱਡ ਡੋਨੇਟ ਕਰ ਰਹੇ ਆ ਉੱਥੇ ਤੁਸੀਂ ਜਿਹੜੀਆਂ ਡੋਨੇਸ਼ਨਸ ਆ ਉਹ ਕਰ ਸਕਦੇ ਹੋ। ਰੈੱਡ ਕਰਾਸ ਦਾ ਕਹਿਣਾ ਆ ਵੀ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਆ ਉਹ ਬਲੱਡ ਸ਼ਾਰਟੇਜ ਜਿਹੜੀ ਆ ਉਹ ਚੱਲ ਰਹੀ ਆ। ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਰੈਫਿਊਜ ਚੱਲ ਰਿਹਾ ਆ ਸੀਰੀਆ ਦੇ ਵਿੱਚ, ਲਿਬੀਆ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਜਾਨਾਂ ਜਾ ਰਹੀਆਂ ਨੇ। ਸੋ ਬਲੱਡ ਦੀ ਤਾਂ ਬਹੁਤ ਜ਼ਿਆਦਾ ਜਿਹੜੀ ਉਸ ਦੇ ਵਿੱਚ ਜ਼ਰੂਰਤ ਰਹਿੰਦੀ ਆ ਜੀ। ਚਾਹੇ ਕਿਸੇ ਵੀ ਤੁਹਾਡਾ ਬਲੱਡ ਗਰੁੱਪ ਹੈਗਾ, ਕੋਈ ਵੀ ਜਿਹੜਾ ਹੈਗਾ ਆ, ਜੇ ਤੁਸੀਂ ਹੈਲਦੀ ਹੋ ਅਤੇ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਜਿਹੜਾ ਤੁਸੀਂ ਆਪਣਾ ਬਲੱਡ ਆ ਡੋਨੇਟ ਕਰੋ। ਬਿਲਕੁਲ। ਸੋ ਜਿਹੜੀਆਂ ਆਪਣੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ, ਬਹੁਤ ਸਾਰੀਆਂ ਗੁਰੂ ਘਰ ਵੀ ਆ, ਆਪਣੇ ਗੁਰੂ ਘਰਾਂ 'ਚ ਵੀ ਤੁਸੀਂ ਜਿਹੜੀ ਆ ਬਲੱਡ ਡਰਾਈਵ ਕਰ ਸਕਦੇ ਆ। ਬਹੁਤ ਸਾਰੇ ਗੁਰੂ ਘਰਾਂ 'ਚ ਹਮੇਸ਼ਾ ਹੀ ਹੁੰਦੀ ਆ, ਅਤੇ ਸੋ ਪਲੀਜ਼ ਵੱਧ ਤੋਂ ਵੱਧ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਕਰੋ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਪੋਰਟਲੈਂਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇੱਕ ਤਰ੍ਹਾਂ ਨਾਲ ਆਕੂਪਾਈ ਕੀਤਾ ਹੋਇਆ ਸੀ ਆਈਸ ਦੇ ਜਿਹੜੇ ਹੈੱਡਕੁਆਟਰ ਹੈਗੇ ਆ, ਕਿਉਂਕਿ ਉੱਥੇ ਇਲੀਗਲ ਲੋਕਾਂ ਨੂੰ ਜਿਹੜਾ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਰੱਖਿਆ ਹੋਇਆ ਸੀ। ਕਾਫੀ ਲੰਮੇ ਸਮੇਂ ਤੋਂ ਜਿਹੜੇ ਲੋਕਾਂ ਨੇ ਉਹਨੂੰ ਘੇਰ ਕੇ ਰੱਖਿਆ ਹੋਇਆ ਸੀ, ਅਤੇ ਕਹਿੰਦੇ ਵੀ ਹੁਣ ਕੱਲ੍ਹ ਜਿਹੜੀ ਆ ਪੋਰਟਲੈਂਡ ਦੀ ਪੁਲਿਸ ਆ, ਉਹਨਾਂ ਨੇ ਉਹ ਸਾਰਾ ਏਰੀਆ ਜਿਹੜਾ ਆ ਕਲੀਅਰ ਕਰ ਦਿੱਤਾ ਹੈਗਾ। 5 ਵੀਕਾਂ ਤੋਂ ਇਹ ਪ੍ਰੋਟੈਸਟ ਚੱਲ ਰਿਹਾ ਸੀ, ਅਤੇ ਅੱਜ ਸਵੇਰ ਦੇ 4:30 ਵਜੇ ਤੱਕ ਪੁਲਿਸ ਨੇ ਪੂਰੀ ਤਰ੍ਹਾਂ ਆਪਰੇਸ਼ਨ ਕਰਕੇ ਜਿਹੜੇ ਉਹ ਆਲੇ ਦੁਆਲੇ ਜਿਹੜੇ ਬੰਦੇ ਬੈਠੇ ਸੀਗੇ ਘੇਰ ਕੇ ਉਹਨਾਂ ਨੇ ਚੱਕ ਲਿਆ ਹੈਗਾ। ਅਤੇ ਹੁਣ ਪੂਰੀ ਤਰ੍ਹਾਂ ਜਿਹੜਾ ਆਈਸ ਦਾ ਉਹ ਹੈੱਡਕੁਆਟਰਸ ਹੈਗਾ ਉੱਥੇ ਉਹ ਕਲੀਅਰ ਹੈਗਾ। ਜੀ ਜੀ। ਅਗਲੀ ਜਿਹੜੀ ਗੱਲ ਆ ਉਹ ਵੀ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਵੀ ਜੁੜੀ ਹੋਈ ਹੈ। ਸਭ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਇਕੁਆਡੋਰੀਅਨ ਮੂਲ ਦਾ ਬੰਦਾ ਜਿਹੜਾ ਇੱਕ ਮਿਲਟਰੀ ਬੇਸ ਦੇ ਉੱਤੇ ਪੀਜ਼ਾ ਦੇਣ ਗਿਆ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਆਈਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੇਸ ਆ ਇਸ ਦੇ ਹੱਕ ਦੇ ਵਿੱਚ ਜਿਹੜਾ ਕਹਿੰਦੇ ਆ ਉਹ ਕੀਤਾ ਗਿਆ ਵੀ ਇਸ ਨੂੰ ਜਿਹੜਾ ਗਲਤ ਤਰੀਕੇ ਦੇ ਨਾਲ ਰੱਖਿਆ ਗਿਆ ਆ। ਪਾਬਲੋ ਨਾਂ ਦਾ ਜਿਹੜਾ ਬੰਦਾ ਆ, ਕਹਿੰਦਾ ਵੀ 2 ਬੱਚਿਆਂ ਦਾ ਜਿਹੜਾ ਬਾਪ ਆ, ਦੋਨੋਂ ਹੀ ਬੱਚੇ ਜਿਹੜੇ ਕਿਉਂਕਿ ਇੱਥੇ ਜੰਮੇ ਨੇ, US ਸਿਟੀਜ਼ਨ ਆ, ਅਤੇ ਬਰੁਕਲਿਨ ਦੇ ਮਿਲਟਰੀ ਬੇਸ 'ਤੇ 1 ਜੂਨ ਨੂੰ ਪੀਜ਼ਾ ਡਿਲੀਵਰ ਕਰਨ ਗਿਆ ਸੀ। ਅਤੇ ਜਦੋਂ ਉੱਥੋਂ ਦੇ ਆਰਮੀ ਦੇ ਸਿਕਿਉਰਿਟੀ ਅਫੀਸਰਸ ਨੇ ਇਸ ਦੇ ਕੋਲੋਂ ਥੋੜ੍ਹੀ ਜਿਹੜੀ ਆ ਜਾਣਕਾਰੀ ਲਈ ਪੁੱਛਗਿੱਛ ਕੀਤੀ, ਅਤੇ ਉਸ ਤੋਂ ਬਾਅਦ ਆਈਸ ਵਾਲਿਆਂ ਨੂੰ ਉਹਨਾਂ ਨੇ ਇਤਲਾਹ ਕਰ ਦਿੱਤੀ, ਜਿਸ ਤੋਂ ਬਾਅਦ 'ਚ ਇਸ ਨੂੰ ਕਹਿੰਦੇ ਡਿਪੋਰਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ। US ਡਿਸਟ੍ਰਿਕਟ ਜੱਜ ਪੌਲ ਏ ਕਰੋਟੀ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਜਿਹੜਾ ਕਿਹਾ ਫੈਸਲਾ ਲਿਆ ਆ, ਕਹਿੰਦੇ ਵੀ ਜਿਹੜਾ ਪਾਬਲੋ ਨੂੰ ਰਿਮੂਵ ਕਰਨ ਦੀਆਂ ਗੱਲਾਂ ਚੱਲ ਰਹੀਆਂ ਉਹ ਬਿਲਕੁਲ ਸਰਾਸਰ ਗਲਤ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਅਤੇ ਉਹਨਾਂ ਨੇ ਇਸ ਜੱਜ ਨੇ ਕਿਹਾ ਆ ਵੀ ਇਸ ਨੂੰ ਹੁਣੇ ਹੀ ਇਮੀਡੀਏਟਲੀ ਜਿਹੜਾ ਆ ਉਹ ਰਿਲੀਜ਼ ਕਰ ਦਿੱਤਾ ਜਾਵੇ। ਅਤੇ ਕਹਿੰਦੇ ਵੀ ਜਿਹੜਾ ਪਟੀਸ਼ਨਰ ਜਿਹੜਾ ਹੈਗਾ ਇਹ ਬੰਦਾ ਆ, ਇਸ ਨੇ US ਸਿਟੀਜ਼ਨ ਦੇ ਨਾਲ ਜਿਹੜਾ ਇਹਦਾ ਵਿਆਹ ਹੋਇਆ ਸੀਗਾ, ਅਤੇ ਬੱਚੇ ਵੀ ਇਸ ਦੇ ਉਹ ਜਿਹੜੇ ਉਹ ਹੈਗੇ ਆ, ਅਤੇ ਕੋਈ ਇਸ ਦੀ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ। ਇਹਨੇ ਟੈਕਸ ਵੀ ਪੇ ਕੀਤਾ ਆ, ਅਤੇ ਕੰਮ ਵੀ ਜਿਹੜਾ ਆ ਉਹ ਕਰ ਰਿਹਾ ਸੀ, ਅਤੇ ਇਸ ਦੇ ਬਾਵਜੂਦ ਵੀ ਜੇ ਇਸ ਨੂੰ ਇੱਦਾਂ ਡਿਪੋਰਟ ਕੀਤਾ ਜਾਵੇ ਤਾਂ ਇਹ ਮਾੜੀ ਗੱਲ ਆ। ਕਹਿੰਦੇ ਇਹ ਤਾਂ ਇੱਕ ਮਾਡਲ ਸਿਟੀਜ਼ਨ ਦੇ ਰੂਪ ਦੇ ਵਿੱਚ ਇਹ ਕੰਮ ਜਿਹੜਾ ਕਰ ਰਿਹਾ ਸੀ, ਸਗੋਂ ਸਾਰਿਆਂ ਨੂੰ ਇੱਦਾਂ ਇੱਕ ਹਿਸਾਬ ਦੇ ਨਾਲ ਕੰਮ ਕਰਨਾ ਚਾਹੀਦਾ ਆ। ਸੋ ਇਸ ਅਦਾਲਤ ਨੇ US ਦੀ ਇਸ ਅਦਾਲਤ ਨੇ ਡਿਸਟ੍ਰਿਕਟ ਜੱਜ ਆ, ਉਹਨਾਂ ਨੇ ਇਸ ਨੂੰ ਤੁਰੰਤ ਰਿਹਾ ਕਰਨ ਦੀ ਜਿਹੜੀ ਆ ਉਹ
ਫੈਸਲਾ ਸੁਣਾਇਆ ਆ। ਜੀ ਅਗਲੀ ਖਬਰ ਵੱਲ ਚੱਲੀਏ। ਆਇਓਵਾ ਤੋਂ ਆ ਰਹੀ ਹੈ। ਯੂਨੀਵਰਸਿਟੀ ਦੇ ਜਿਹੜੀ ਆਇਓਵਾ ਦੇ ਇੱਕ ਸਟੂਡੈਂਟ 20 ਸਾਲਾਂ ਦੀ ਉਹ ਪਿਛਲੇ ਕਈ ਦਿਨਾਂ ਤੋਂ ਮਿਸਿੰਗ ਹੈਗੀ ਆ, ਅਤੇ ਹੁਣ ਉਸ ਦੀ ਜਿਹੜੀ ਲੱਭਣ ਦੀ ਜਿਹੜੀ ਹੁਣ ਅੱਗੇ FBI ਨੇ ਜਿਹੜੀ ਸ਼ੁਰੂਆਤ ਕਰ ਦਿੱਤੀ ਹੈਗੀ ਆ। 20 ਸਾਲਾਂ ਦੀ ਇਹ ਨੌਜਵਾਨ ਲੜਕੀ ਜਿਹੜੀ ਆ, ਕਹਿੰਦੇ ਵੀ ਆਪਣੇ ਬॉयਫ੍ਰੈਂਡ ਦੇ ਘਰ ਦੇ ਵਿੱਚ ਉਹਦੇ ਜਿਹੜਾ ਕੁੱਤਾ ਆ ਉਹਨੂੰ ਵਾਚ ਕਰ ਰਹੀ ਸੀ। ਉਹ ਤੋਂ ਬਾਅਦ ਉਹ ਜੋਗਿੰਗ ਕਰਨ ਗਈ ਅਤੇ ਉਹ ਤੋਂ ਬਾਅਦ ਫਿਰ ਉਹ ਪਤਾ ਨਹੀਂ ਲੱਗਾ ਕਿੱਥੇ ਚਲੇ ਗਈ। ਸੋ ਇਹ ਇੱਕ ਮਿਸਟਰੀ ਬਣੀ ਹੋਈ ਹੈਗੀ ਆ। 1500 ਦੇ ਕਰੀਬ ਕਹਿੰਦੇ ਵੀ ਜਿਹੜੇ ਟਾਊਨ ਹੈਗਾ ਆ, ਉਸ ਟਾਊਨ ਜਿੱਥੇ ਇਹ ਬੱਚੀ ਜਿਹੜੀ ਆ ਗੁਆਚੀ ਹੈਗੀ ਆ, ਸੋਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਡਨੈਪ ਹੋਈ ਆ ਜਾਂ ਕੀ ਹੋਇਆ। ਅਤੇ ਕਹਿੰਦੇ ਭਈ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜੇ ਆ ਆਲੇ ਦੁਆਲੇ ਦੇ ਜਿਹੜੇ ਘਰ ਆ, ਹੋਰ ਜਿਹੜਾ ਜੰਗਲ ਵਾਲਾ ਏਰੀਆ ਆ, ਉਹਨੂੰ ਸਰਚ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜੇ ਆਪਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਦਾ ਸੀਗਾ ਵੀ ਰਾਸ਼ਟਰਪਤੀ ਟਰੰਪ ਇੱਕ ਹੁਣ ਨਵਾਂ ਜਿਹੜਾ ਟੈਰਿਫ ਆ ਉਸ ਉਹ ਲਾਉਣ ਦੇ ਬਾਰੇ ਗੱਲ ਕਰ ਰਹੇ। ਇਸ ਤੋਂ ਬਾਰੇ ਜਿਹੜੀ ਉਹ ਪਹਿਲਾਂ ਵੀ ਉਹ ਗੱਲ ਕਰ ਚੁੱਕੇ ਆ। 25% ਤੱਕ ਆਟੋ ਟੈਰਿਫ ਜਿਹੜਾ ਆ ਉਹ ਬਾਹਰੋਂ ਆ ਰਹੀਆਂ ਗੱਡੀਆਂ ਆ ਉਹਨਾਂ ਉੱਤੇ ਲਾਇਆ ਜਾ ਸਕਦਾ ਆ, ਅਤੇ ਕਹਿੰਦੇ $200 ਬਿਲੀਅਨ ਦੀ ਇਹ ਜਿਹੜੀ ਇੱਕ ਇੰਡਸਟਰੀ ਆ ਉਸ ਉੱਤੇ 25% ਜਿਹੜਾ ਟੈਰਿਫ ਆ ਉਹ ਲੱਗ ਸਕਦਾ ਆ। ਇਸ ਦੇ ਨਾਲ ਤੁਸੀਂ ਆਪ ਹੀ ਹਰਜੋਤ ਸਿੰਘ ਜੀ ਅੰਦਾਜ਼ਾ ਲਾ ਸਕਦੇ ਹੋ ਸਾਰੇ ਜਾਣੇ ਵੀ ਇਹਦੇ ਚੱਲਦਿਆਂ ਵੀ ਜਿਹੜੀਆਂ ਬਾਹਰੋਂ ਆਉਂਦੀਆਂ ਇੰਪੋਰਟਡ ਗੱਡੀਆਂ ਆ ਉਹ ਕਿੰਨੀਆਂ ਮਹਿੰਗੀਆਂ ਜਿਹੜੀਆਂ ਆ ਉਹ ਹੋ ਸਕਦੀਆਂ ਆ। ਕਹਿੰਦੇ ਵੀ ਉਹਨਾਂ ਦੇ ਜਿਹੜੇ ਟੌਪ ਦੇ ਐਡਵਾਈਜ਼ਰਸ ਆ ਉਹ ਉਹਨਾਂ ਨੂੰ ਕਹਿ ਰਹੇ ਆ ਵੀ ਭਾਈ ਇਹ ਕੰਮ ਜਿਹੜਾ ਆ ਉਹ ਨਾ ਕੀਤਾ ਜਾਵੇ, ਪਰ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਦਾ ਮੰਨਣਾ ਹੈ ਵੀ ਮੇਰੇ ਤੋਂ ਜ਼ਿਆਦਾ ਹਾਈ IQ ਵਾਲਾ ਅਤੇ ਮੇਰੇ ਤੋਂ ਜ਼ਿਆਦਾ ਬਿਜ਼ਨਸ ਦੀ ਨੌਲੇਜ ਰੱਖਣ ਵਾਲਾ ਬੰਦਾ ਕੋਈ ਨਹੀਂ ਆ। ਅਤੇ ਕਹਿੰਦੇ ਵੀ ਉਹ ਤਾਂ ਉਹਨਾਂ ਟਵੀਟ ਵੀ ਜਿਹੜੇ ਉਹ ਕਰਦੇ ਹੀ ਰਹਿੰਦੇ ਆ। ਕਹਿੰਦੇ ਵੀ ਜਦੋਂ ਵੀ ਮੈਂ ਕੋਈ ਇੱਕ ਵੀਕ ਪੋਲੀਟੀਸ਼ੀਅਨ ਨੂੰ ਦੇਖਦਾ ਆ ਜਿਹੜਾ ਕਹਿੰਦੇ ਆ ਵੀ ਜਿਹੜੀਆਂ ਟ੍ਰੇਡ ਟਾਕਸ ਆ ਜਾਂ ਜਿਹੜਾ ਟੈਰਿਫ ਵਰਤਿਆ ਜਾ ਰਿਹਾ ਆ ਉਹ ਉਸ ਨੂੰ ਨਾ ਵਰਤਿਆ ਜਾਵੇ, ਤਾਂ ਮੈਂ ਸੋਚਦਾ ਰਹਿੰਦਾ ਵੀ ਇਹ ਕੀ ਸੋਚ ਰਹੇ ਹੋਣਗੇ, ਵੀ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਵੀ ਅਮਰੀਕਾ ਤਾਂ ਆਲਰੇਡੀ ਰਿਪ ਆਫ ਹੋ ਰਿਹਾ ਇਸ ਟ੍ਰੇਡ ਦੇ ਵਿੱਚ। ਸੋ ਆਈ ਥਿੰਕ ਜਦੋਂ ਉਹ ਆਪਣੀ ਕੰਪਨੀ ਚਲਾਉਂਦੇ ਸੀਗੇ ਤਾਂ ਉਦੋਂ ਆਈ ਥਿੰਕ ਡਿਫਰੈਂਟ ਸਿਚੁਏਸ਼ਨ ਹੁੰਦੀ ਆ। ਇੱਕ ਕੰਪਨੀ ਦਾ ਜਿਹੜਾ ਸਾਰਾ ਕਾਰੋਬਾਰ ਜਿਹੜਾ ਸੰਭਾਲਣਾ ਅਤੇ ਇੱਕ ਮੁਲਕ ਦਾ ਜਿਹੜਾ ਬਿਜ਼ਨਸ ਦਾ ਇਸ ਤਰੀਕੇ ਦੇ ਨਾਲ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਆ ਉਹ ਥੋੜ੍ਹਾ ਡਿਫਰੈਂਟ ਤਰੀਕੇ ਦੇ ਨਾਲ ਸਾਂਭਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਹੋਪਫੁਲੀ ਜਿਹੜਾ ਇਸ ਦੇ ਵਿੱਚ ਪੋਜ਼ੀਟਿਵ ਜਿਹੜੇ ਆ ਸਿੱਟੇ ਨਿਕਲਣ ਵੀ ਇਹ ਟੈਰਿਫ ਲਾ ਕੇ ਜੇ ਇਹ ਲੱਗਦਾ ਆ ਵੀ ਜਿਹੜੇ ਟ੍ਰੇਡ ਡੈਫਿਸਿਟ ਆ ਉਹ ਘੱਟ ਜਾਊਗਾ ਅਤੇ ਲੋਕਾਂ ਉੱਤੇ ਬੋਝ ਜਿਹੜਾ ਉਹ ਨਹੀਂ ਬਣੂਗਾ ਤਾਂ ਫਿਰ ਤਾਂ ਚੰਗੀ ਗੱਲ ਆ। ਪਰ ਜੇ ਉਹੀ ਕੁਛ ਹੁੰਦਾ ਰਿਹਾ ਤਾਂ ਇਹ ਜਿਹੜਾ ਕੰਮ ਆ ਉਹ ਖਰਾਬ ਜਿਹੜਾ ਹੋ ਸਕਦਾ ਆ। ਅਮਰੀਕਾ ਦੇ ਵਿੱਚ ਜੇ ਆ ਰਹੀਆਂ $200 ਬਿਲੀਅਨ ਦੀਆਂ ਗੱਡੀਆਂ ਉੱਤੇ 25% ਟੈਰਿਫ ਜੇ ਉਹ ਲੱਗਦਾ ਆ ਤਾਂ ਗੱਡੀਆਂ ਜਿਹੜੀਆਂ ਉਹ ਮਹਿੰਗੀਆਂ ਡੈਫੀਨੇਟਲੀ ਜਿਹੜੀਆਂ ਹੋਣਗੀਆਂ, ਕਿਉਂਕਿ ਜਿੰਨੇ ਵੀ ਆਲੇ ਦੁਆਲੇ ਦੇਖ ਲਓ ਸਾਰੇ ਜਾਣਿਆਂ ਦੇ ਕੋਲ ਆਲਮੋਸਟ ਬਾਹਰ ਦੀਆਂ ਹੀ ਕੰਪਨੀਆਂ ਵਾਲੀਆਂ ਗੱਡੀਆਂ ਜਿਹੜੀਆਂ ਉਹ ਤੁਸੀਂ ਡਰਾਈਵ ਜਿਹੜੀਆਂ ਉਹ ਕਰ ਰਹੇ ਹੋ, ਅਤੇ ਐਡਵਾਈਜ਼ਰ ਉਹਨਾਂ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਹ ਕਹਿੰਦੇ ਸਾਲ ਦੇ ਅੰਤ ਤੱਕ ਕਹਿੰਦੇ ਆ ਵੀ ਉਹ ਸ਼ਾਇਦ ਇਸ ਦੇ ਉੱਤੇ ਜਿਹੜਾ ਪੱਕਾ ਫੈਸਲਾ ਜਿਹੜਾ ਉਹ ਲੈ ਲੈਣ ਵੀ ਇਸ ਤਰੀਕੇ ਦੇ ਨਾਲ ਜਿਹੜਾ ਟੈਰਿਫ ਉਸ ਉੱਤੇ ਲਾਇਆ ਜਾ ਸਕਦਾ ਆ। ਜੀ ਸੋ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਾਰਾਂ ਦੀਆਂ ਪ੍ਰਾਈਸ ਆ ਉਹ ਕਾਫੀ ਉੱਤੇ ਜਾ ਸਕਦੀਆਂ ਆ ਅਗਰ ਉਹਨਾਂ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਟੈਰਿਫ ਲਾ ਦਿੰਦੇ ਆ। ਅਤੇ ਜਿਹੜੇ ਟੈਰਿਫ ਲਾਉਣ ਦਾ ਜਿਹੜਾ ਅਸਰ ਆ ਉਹ ਪ੍ਰੈਜ਼ੀਡੈਂਟ ਟਰੰਪ ਦੀ ਬੇਟੀ ਜਿਹੜੀ ਆ ਇਵਾਂਕਾ ਟਰੰਪ, ਉਹਨਾਂ ਦੀ ਜਿਹੜੀ ਫੈਸ਼ਨ ਕੰਪਨੀ ਆ ਉਹਦੇ ਉੱਤੇ ਵੀ ਕਾਫੀ ਜ਼ਿਆਦਾ ਪਿਆ ਹੈਗਾ ਆ, ਅਤੇ ਬਹੁਤ ਸਾਰਾ ਜਿਹੜਾ ਇਹ ਵਿਰੋਧ ਵੀ ਹੋ ਰਿਹਾ ਹੈਗਾ। ਅਤੇ ਉਹਨਾਂ ਨੇ ਜਿਹੜੀ ਇਵਾਂਕਾ ਟਰੰਪ ਆ ਉਹਨਾਂ ਨੇ ਜਿਹੜੀ ਉਹਨਾਂ ਦੀ ਕਲੋਥਿੰਗ ਅਤੇ ਸ਼ੋ ਕੰਪਨੀ ਹੈਗੀ ਆ ਉਹ ਕਿਹਾ ਹੈਗਾ, ਜਿਹਦਾ ਨਾਮ ਉਹਨਾਂ ਨੇ ਦੱਸਿਆ ਹੈਗਾ ਵੀ ਪੇਜ 6 ਉਹ ਬਹੁਤ ਜਲਦੀ ਜਿਹੜੀ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਬਿਲਕੁਲ ਉਹਦੇ ਉੱਤੇ ਵੀ ਜਿਹੜਾ ਅਸਰ ਪਿਆ ਹੈਗਾ, ਖਾਸ ਕਰਕੇ ਕਈ ਵੱਡੇ ਸਟੋਰਾਂ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰੋਡਕਟ ਸੀ ਉਹ ਵਿਕਣੇ, ਖਾਸ ਕਰਕੇ ਨੌਰਥਡੌਮ ਵਰਗੇ ਸਟੋਰ ਜਿਹੜੇ ਸੀਗੇ ਉਹਨਾਂ 'ਚ ਜਿਹੜੇ ਇਵਾਂਕਾ ਟਰੰਪ ਦੇ ਪ੍ਰੋਡਕਟ ਆ ਉਹ ਵਿਕਣੇ ਬੰਦ ਹੋ ਗਏ ਸੀ। ਜੀ ਬਿਲਕੁਲ ਕਾਫੀ ਜਿਹੜੀ ਆ ਤੂੰ ਕਹਿ ਲਓ ਵੀ ਵਿਵਾਦ ਵੀ ਜਿਹੜਾ ਬਣਿਆ ਹੋਇਆ ਸੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਜਿਹੜੀਆਂ ਜਨਰਲ ਇਲੈਕਸ਼ਨਸ ਆ ਉਸ ਦਾ ਮਾਹੌਲ ਜਿਹੜਾ ਉਹ ਬਣ ਚੁੱਕਾ ਆ,
ਤੇ ਜਿਹੜੀਆਂ ਇਲੈਕਸ਼ਨ ਜਿਹੜੀਆਂ ਉੱਥੇ ਸ਼ੁਰੂਆਤ ਹੋ ਚੁੱਕੀਆਂ, ਚੋਣਾਂ ਪੈਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਆ। ਸੋ ਦੇਖਦੇ ਆ ਵੀ ਕਿਹੜੀ ਪਾਰਟੀ ਇਸ ਵਾਰ ਉੱਥੇ ਜਿਹੜੀ ਆ ਕਾਬਜ਼ ਜਿਹੜੀ ਹੋਊਗੀ। ਨਵਾਜ਼ ਸ਼ਰੀਫ ਦਾ ਤਾਂ ਜਿਹੜਾ ਪੱਤਾ ਹੁਣ ਪੱਕਾ ਹੀ ਜਿਹੜਾ ਉਹ ਸਾਫ਼ ਹੋ ਚੁੱਕਾ ਆ। ਤੇ ਬੜੇ ਚਿਰ ਤੋਂ ਇਮਰਾਨ ਖਾਨ ਜਿਹੜਾ ਇੱਕ ਉੱਥੋਂ ਦਾ ਬੜਾ ਮਸ਼ਹੂਰ ਕ੍ਰਿਕਟਰ ਰਿਹਾ ਹੈ, ਉਹਦੀ ਜਿਹੜੀ PPP ਉਹਦੀ ਵੀ ਸੀਗੀ। ਸੋ ਉਹ ਦੇਖਦੇ ਆ ਵੀ ਇਸ ਇਲੈਕਸ਼ਨ ਦੇ ਵਿੱਚ ਕੁਛ ਕਰ ਸਕਣਗੇ ਕਿ ਨਹੀਂ। ਉੱਦਾਂ ਜਿਹੜੀਆਂ ਗੱਲਾਂ ਬਾਤਾਂ ਤੋਂ ਇਹੀ ਆ ਰਿਹਾ ਵੀ ਇੱਥੇ ਜਿਹੜੀ ਕੋਲੀਸ਼ਨ ਵਾਲੀ ਸਰਕਾਰ ਹੀ ਆਉਣ ਦੀਆਂ ਜਿਹੜੀਆਂ ਕਿਆਸ ਰਹੀਆਂ ਨੇ। ਤੇ ਕਈ ਤਾਂ ਹਰਜੋਤ ਸਿੰਘ ਜੀ ਇਹ ਵੀ ਗੱਲਾਂ ਹੋ ਰਹੀਆਂ ਸੀਗੀਆਂ ਵੀ ਲੱਗਦਾ ਇੱਦਾਂ ਆ ਵੀ ਹੁਣ ਬੜਾ ਚਿਰ ਹੋ ਗਿਆ ਉੱਥੇ ਮਿਲਟਰੀ ਕੂਪ ਹੋਇਆ ਨਹੀਂ ਆ, ਤੇ ਸ਼ਾਇਦ ਜਿਹੜੇ ਮਿਲਟਰੀ ਵਾਲੇ ਆ ਉਹ ਵੀ ਇਸ ਦੇ ਉੱਤੇ ਕਾਬਜ਼ ਹੋ ਸਕਦੇ ਆ। ਜੇ ਕੋਈ ਜਿਹੜਾ ਪਰਵੇਜ਼ ਮੁਸ਼ਰਫ ਵਰਗਾ ਕੋਈ ਹੋਇਆ ਉੱਥੇ ਕਮਾਂਡਰ, ਤਾਂ ਕਹਿੰਦੇ ਆ ਵੀ ਉਹ ਤਖਤਾ ਵੀ ਜਿਹੜਾ ਉੱਥੇ ਪਲਟ ਸਕਦਾ ਆ। ਤੇ ਰਿਗਿੰਗ ਦੀਆਂ ਵੀ ਜਿਹੜੀਆਂ ਖਬਰਾਂ ਆ ਉਹ ਅਕਸਰ ਆਪਾਂ ਨੂੰ ਪਤਾ ਹੀ ਆ ਵੀ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਆ ਉੱਥੇ ਵੀ ਕਿੱਦਾਂ ਧਾਂਦਲੀਆਂ ਜਿਹੜੀਆਂ ਉੱਥੇ ਕੀਤੀਆਂ ਜਾਂਦੀਆਂ ਨੇ ਜਾਂ ਹੋ ਰਹੀਆਂ ਨੇ, ਉਹਦੀਆਂ ਖਬਰਾਂ ਵੀ ਜਿਹੜੀਆਂ ਉਹ ਆ ਸਕਦੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਓਰੇਗਨ ਤੋਂ ਆ ਰਹੀ ਹੈ। ਓਰੇਗਨ ਦੇ ਵਿੱਚ ਪਿੱਛੇ ਜਿਹਾ ਇੱਕ ਉੱਥੇ ਦਾ ਹਾਈ ਸਕੂਲ ਦਾ ਜਿਹੜਾ ਸਟੂਡੈਂਟ ਸੀਗਾ, ਉਹ ਇੱਕ ਟੀ-ਸ਼ਰਟ ਪਾ ਕੇ ਜਿਹੜੀ ਆਪਣੇ ਸਕੂਲ ਦੇ ਵਿੱਚ ਚਲਾ ਗਿਆ, ਜਿਹੜੀ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਨੂੰ ਜਿਹੜੀ ਇੱਕ ਤਰ੍ਹਾਂ ਨਾਲ ਦਰਸਾਉਂਦੀ ਸੀ, ਜਿਹਦੇ ਉੱਤੇ ਬਾਰਡਰ ਵਾਲ ਕੰਸਟਰਕਸ਼ਨ ਕਰਕੇ ਉਸਨੇ ਲਿਖਿਆ ਹੋਇਆ ਸੀ। ਤੇ ਉਸ ਤੋਂ ਬਾਅਦ ਜਿਹੜੇ ਸਕੂਲ ਵਾਲੇ ਆ ਉਹਨਾਂ ਨੇ ਉਸ ਨੂੰ ਕਿਹਾ ਵੀ ਤੂੰ ਇਹ ਟੀ-ਸ਼ਰਟ ਨਹੀਂ ਪਾ ਸਕਦਾ ਤੇ ਚੁੱਪ ਕਰਕੇ ਆਪਣੇ ਘਰ ਵਾਪਸ ਚਲਾ ਜਾ। ਤੇ ਉਸਨੇ ਬਾਅਦ ਦੇ ਵਿੱਚ ਸਕੂਲ ਨੂੰ ਸੂਹ ਕੀਤਾ ਤੇ ਹੁਣ ਸਕੂਲ ਵਾਲਿਆਂ ਨੂੰ $25,000 ਜਿਹੜਾ ਆ ਉਹਦੀ ਜਿਹੜੀ ਲੀਗਲ ਫੀਸ ਆ ਉਹਨੂੰ ਕਵਰ ਕਰਨ ਲਈ ਦੇਣਾ ਪਿਆ ਹੈਗਾ। ਪਲੱਸ ਜਿਹੜੀ ਆ ਅਪੋਲੋਜੀ ਲਿਖਣੀ ਪਈ ਆ। ਕਹਿੰਦੇ ਵੀ ਇਹ ਜਿਹੜਾ ਆ ਫਸਟ ਅਮੈਂਡਮੈਂਟ ਦਾ ਜਿਹੜਾ ਰਾਈਟ ਹੈਗਾ ਆ ਉਹ ਸਕੂਲ ਵਾਲਿਆਂ ਨੇ ਉਹਦਾ ਜਿਹੜਾ ਖੋਇਆ ਸੀ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਬੰਦਾ ਜਿਹੜਾ ਉਹ ਹਰਟ ਨਹੀਂ ਹੋਇਆ ਸੀ, ਕਿਉਂਕਿ ਉਸਨੇ ਸਿਰਫ ਸ਼ਰਟ ਜਿਹੜੀ ਆ ਪਾਈ ਹੋਈ ਸੀਗੀ। ਜੀ ਜੀ ਬਿਲਕੁਲ। ਸੋ ਇਹ ਵੀ ਹੁਣ ਦੇਖੂਗੇ ਵੀ ਜਿਹੜੇ ਹੁਣ ਇਹਦੇ ਹੱਕ ਦੇ ਵਿੱਚ ਆ, ਜੇ ਕੋਈ ਇਹਦੇ ਅਗੇਂਸਟ ਵੀ ਪਾ ਕੇ ਆਉਂਦਾ ਫਿਰ ਫਸਟ ਅਮੈਂਡਮੈਂਟ ਦੀ ਗੱਲ ਆਊਗੀ ਕਿ ਕਹਿਣਗੇ ਵੀ ਇੱਦਾਂ ਜਿਹੜਾ ਆ ਉਹ ਨਹੀਂ ਬੋਲਣਾ ਚਾਹੀਦਾ। ਸੋ ਇੱਦਾਂ ਦਾ ਵੀ ਕਾਫੀ ਰੌਲਾ ਰੱਪਾ ਪੈਂਦਾ। ਤੇ ਉੱਧਰ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਹਾਲੀਵੁੱਡ ਦੇ ਵਿੱਚ ਇੱਕ ਤਾਰਾ ਸੀਗਾ, ਉਸ ਨੂੰ ਜਿਹੜਾ ਕਿਸੇ ਇੱਕ ਬੰਦੇ ਨੇ ਜਿਹੜਾ ਉਹ ਭੰਨ ਦਿੱਤਾ, ਥੌੜੇ ਦੇ ਨਾਲ ਜਾ ਕੇ ਕਹਿੰਦੇ ਆ ਉਸਨੇ ਭੰਨ ਦਿੱਤਾ। ਤੇ ਹੁਣ ਜਿਹੜਾ ਉਸ ਬੰਦੇ ਨੇ ਵੈਸੇ ਆਪਣੇ ਆਪ ਨੂੰ ਕਹਿੰਦੇ ਆ ਉਹ ਕਰ ਦਿੱਤਾ ਆ, ਆਪਣੇ ਆਪ ਨੂੰ ਟਰਨ ਇਨ ਜਿਹੜਾ ਉਹ ਕਰ ਦਿੱਤਾ ਆ। ਕਾਫੀ ਗਾਲਾਂ ਗੂਲਾਂ ਵੀ ਜਿਹੜੀਆਂ ਉਸ ਦੇ ਉੱਤੇ ਲਿਖੀਆਂ ਸੀਗੀਆਂ। ਤੇ ਜਿਹੜਾ ਹਾਲੀਵੁੱਡ ਵਾਕ ਆਫ ਫੇਮ ਦੇ ਉੱਤੇ ਜਿਹੜਾ ਡੋਨਲਡ ਟਰੰਪ ਦੇ ਨਾਂ ਦਾ ਤਾਰਾ ਬਣਿਆ ਹੋਇਆ ਸੀਗਾ, ਉਸ ਨੂੰ ਉਸਨੇ ਭੰਨ ਦਿੱਤਾ ਸੀਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਕਿਉਂਕਿ ਵੀਕਐਂਡ ਆ ਰਿਹਾ, ਬਹੁਤ ਸਾਰੇ ਲੋਕ ਇੱਥੇ ਜਿਹੜਾ ਯੋਸੇਮਿਟੀ ਆ ਨੈਸ਼ਨਲ ਪਾਰਕ ਉਹਨੂੰ ਦੇਖਣ ਵੀ ਜਾਂਦੇ ਆ। ਪਰ ਯੋਸੇਮਿਟੀ ਨੈਸ਼ਨਲ ਪਾਰਕ ਜਿਹੜਾ ਆ ਉੱਥੋਂ ਬਹੁਤ ਸਾਰੇ ਲੋਕਾਂ ਨੂੰ ਅਵੈਕੂਏਟ ਕੀਤਾ ਗਿਆ ਹੈਗਾ ਆ। ਉੱਥੇ ਕਾਫੀ ਅੱਗਾਂ ਲੱਗੀਆਂ ਹੋਈਆਂ ਆ ਤੇ ਕਹਿੰਦੇ ਟੈਂਪਰੇਚਰ ਜਿਹੜਾ ਹੈਗਾ 120 ਡਿਗਰੀ ਫਾਰਨਹਾਈਟ ਤੱਕ ਉੱਥੇ ਪਹੁੰਚਿਆ ਹੋਇਆ ਹੈਗਾ। ਤੇ ਇੱਕ ਫਾਇਰ ਫਾਈਟਰ ਦੀ ਆਲਰੇਡੀ ਜਿਹੜੀ ਆ ਮੌਤ ਉੱਥੇ ਹੋ ਚੁੱਕੀ ਹੈਗੀ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਵੱਲੋਂ ਦੱਸਿਆ ਗਿਆ ਹੈ। ਤੇ ਮੈਂਡੇਟਰੀ ਅਵੈਕੂਏਸ਼ਨ ਬਹੁਤ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਹੋਈ ਹੈਗੀ ਆ। ਕੁਛ ਕੁ ਹੋਰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਉੱਥੋਂ ਜਾਣ ਦੇ ਲਈ ਤਿਆਰ ਰਹਿਣ ਲਈ ਕਿਹਾ ਗਿਆ ਆ। ਕਹਿੰਦੇ ਪਈ 1000 ਦੇ ਕਰੀਬ ਜਿਹੜੇ ਕੈਂਪ ਗਰਾਊਂਡ ਤੇ ਹੋਟਲ ਬੁਕਿੰਗ ਹੈਗੀਆਂ ਆ ਉਹ ਆਲਰੇਡੀ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ। ਸੋ ਪਿਛਲੇ ਸਾਲ ਵੀ ਉਸ ਏਰੀਏ ਦੇ ਵਿੱਚ ਕਾਫੀ ਵੱਡੀ ਅੱਗ ਲੱਗੀ ਸੀ। ਇਸ ਵਾਰੀ ਵੀ ਜਿਹੜਾ ਹੁਣ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੈਗਾ, ਖਾਸ ਕਰਕੇ ਸਨਮੈਕੀਨ ਏਰੀਆ ਦੇ ਵਿੱਚ, ਫ੍ਰਿਜ਼ਨੋ, ਬੇਕਰਫੀਲਡ, ਇੱਧਰ ਜੁਬਾ ਸਿਟੀ ਸਾਈਡ ਵੀ 120 ਡਿਗਰੀ ਟੈਂਪਰੇਚਰ ਤਾਂ ਬਹੁਤ ਜ਼ਿਆਦਾ ਆ। ਤੇ ਉੱਤੋਂ ਜਿਹੜੀ ਅੱਗ ਲੱਗੀ ਹੋਈ ਆ, ਸੋ ਉਹਦੇ ਨਾਲ ਜਿਹੜਾ ਆ ਲੱਗਦਾ ਵੀ ਇਹ ਪੂਰਾ ਵੀਕਐਂਡ ਜਿਹੜਾ ਆ ਯੋਸੇਮਿਟੀ ਉਹ ਇੱਕ ਤਰ੍ਹਾਂ ਨਾਲ ਬੰਦ ਰਹੇਗਾ। ਬਿਲਕੁਲ, ਉਹਨਾਂ ਨੇ ਕਾਫੀ ਜਿੱਦਾਂ ਤੁਸੀਂ ਦੱਸਿਆ ਵੀ ਲੋਕਾਂ ਨੂੰ ਤਾਂ ਕੱਢਿਆ ਆ ਤੇ ਲੋਕਾਂ ਨੂੰ ਮਨਾ ਵੀ ਕੀਤਾ ਆ ਵੀ ਤੁਸੀਂ ਉੱਥੇ ਜਿਹੜਾ ਨਾ ਆਓ। 30,000 ਏਕੜ ਤੋਂ ਵੱਧ ਜਿਹੜੀ ਇਹ ਅੱਗ ਉੱਥੇ ਫੈਲੀ ਹੋਈ ਆ ਤੇ ਕਾਫੀ ਕਹਿ ਲਓ ਵੀ ਬੁਰਾ ਹਾਲ ਆ। ਤੇ ਫਾਇਰ ਫਾਈਟਰ ਜਿਹੜੇ ਆ ਦੋ ਲੱਗੇ ਹੋਏ ਆ ਇਸ ਅੱਗ ਨੂੰ ਬੁਝਾਉਣ ਦੇ ਲਈ। ਪਿਛਲੇ ਦਿਨਾਂ 'ਚ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਜਿਹੜਾ ਆਪਾਂ ਮਲਪੀਟਸ ਦੇ ਵਿੱਚ ਰਹਿੰਦੇ ਆ ਤੇ ਉੱਥੇ ਪਿੱਛੇ ਜਿਹੜੀ ਪਹਾੜੀ ਆ ਉੱਥੇ ਵੀ ਤਕਰੀਬਨ 200 ਏਕੜ ਦੇ ਵਿੱਚ ਪਹਾੜੀ ਨੂੰ ਜਿਹੜੀ ਉਹ ਅੱਗ ਲੱਗੀ ਆ। ਤੇ ਲਗਾਤਾਰ ਕਈ ਘੰਟੇ ਤੱਕ ਜਿਹੜੇ ਹੈਲੀਕਾਪਟਰ ਤੇ ਜਿਹੜੇ ਜਹਾਜ਼ ਵਾਲੇ ਆ ਔਰੇਂਜ ਜਿਹੜਾ ਉਹ ਰੈੱਡ ਜਿਹਾ ਮਟੀਰੀਅਲ ਸੁੱਟਦੇ ਆ, ਪਾਣੀ ਸਿੱਟਦੇ ਜਿਹੜੇ ਉੱਥੇ ਰਹੇ ਤਾਂ ਜੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। ਤੇ ਕਾਫੀ ਘਰਾਂ ਦੇ ਲਾਗੇ ਜਿਹੜੀ ਆ ਉਹ ਅੱਗ ਲੱਗੀ ਹੋਈ ਸੀ। ਹੁਣ ਤਾਂ ਉਸ ਦੇ ਉੱਤੇ ਜਿਹੜਾ ਪੂਰਾ ਕਾਬੂ ਆ ਉਹ
ਪਾਲਿਆ ਗਿਆ ਹੋਇਆ ਸੀਗਾ। ਅਤੇ ਸੋ ਜਿੰਨਾ ਜਿਹੜੇ ਵੀ ਯੋਸੇਮਿਟੀ ਵੱਲ ਨੂੰ ਪਲਾਨ ਕਰ ਰਹੇ ਨੇ ਅਤੇ ਉਹ ਬਿਲਕੁਲ ਰਾਈਟ ਨਾਓ ਕੈਂਸਲ ਕਰਨ, ਕਿਉਂਕਿ ਉੱਧਰ ਦੇ ਰਾਹ ਜਿਹੜੇ ਉਹਨਾਂ ਨੇ ਬੰਦ ਕੀਤੇ ਆ, ਅਤੇ ਕਿਉਂਕਿ ਜਾਨ ਨੂੰ ਖਤਰਾ ਆ ਹਰ ਇੱਕ ਦੀ ਨੂੰ ਵੀ, ਕਿਉਂਕਿ ਫਿਰ ਹਾਲ ਦੀ ਘੜੀ 'ਤੇ ਜਾਨਵਰ ਜਿਹੜੇ ਬਚਾਉਣੇ ਆ ਉਹ ਉੱਥੇ ਔਖੇ ਹੋਏ ਪਏ ਆ। ਸੋ ਬੰਦਿਆਂ ਜੇ ਉੱਥੇ ਨਾ ਹੋਣ ਤਾਂ ਚੰਗੀ ਗੱਲ ਆ। ਸੋ ਜਦੋਂ ਕਾਬੂ ਹੋ ਜਾਣਗੇ ਤਾਂ ਫਿਰ ਜਿਹੜਾ ਕਹਿੰਦੇ ਅਨਾਊਂਸ ਕਰਾਂਗੇ ਵੀ ਕਦੋਂ ਦੁਬਾਰਾ ਖੁੱਲੂਗੀ ਜੀ। ਸੋ ਅੱਗ ਦੀ ਗੱਲ ਕਰਦੇ ਜਾਈਏ, ਗ੍ਰੀਕ ਜਿਹੜਾ ਆ ਉੱਥੇ ਵੀ ਅੱਗਾਂ ਬਹੁਤ ਜ਼ਿਆਦਾ ਲੱਗੀਆਂ ਆ, ਅਤੇ ਗ੍ਰੀਕ ਗਵਰਨਮੈਂਟ ਨੇ ਹਜੇ ਤਾਈਂ ਕੋਈ ਆਫੀਸ਼ੀਅਲ ਨੰਬਰ ਨਹੀਂ ਦਿੱਤੇ ਵੀ ਕਿੰਨੇ ਲੋਕ ਜਿਹੜੇ ਆ ਉਹ ਗੁਆਚੇ ਹੋਏ ਹੈਗੇ ਆ, ਮਿਸਿੰਗ ਹੈਗੇ ਆ। ਹੁਣ ਤੱਕ 80 ਦੇ ਕਰੀਬ ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ, ਅਤੇ ਕਹਿੰਦੇ ਇੰਨੀ ਜ਼ਿਆਦਾ ਭਿਆਨਕ ਅੱਗ ਲੱਗੀ ਹੋਆ ਉੱਥੇ ਲੋਕ ਜਿਹੜੇ ਆ ਸਮੁੰਦਰ ਵੱਲ ਨੂੰ ਭੱਜ ਕੇ ਸਮੁੰਦਰ ਦੇ ਕੰਢਿਆਂ ਦੇ ਉੱਤੇ ਜਾਂ ਪਾਣੀ ਦੇ ਵਿੱਚ ਜਿਹੜੇ ਬੈਠੇ ਹੈਗੇ ਆ। ਬਹੁਤ ਸਾਰਾ ਜਿਹੜੀਆਂ ਪ੍ਰੋਪਰਟੀਜ਼ ਆ ਉਹਨਾਂ ਦਾ ਨੁਕਸਾਨ ਹੋਇਆ, ਕਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਅੱਗ ਦੀ ਭੇਟ ਚੜ੍ਹ ਗਈਆਂ ਹੈਗੀਆਂ। ਅਤੇ ਉੱਥੇ ਦੀ ਜਿਹੜੀ ਗਵਰਨਮੈਂਟ ਆ, ਉਹ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇੰਟਰਨੈਸ਼ਨਲ ਜਿਹੜੇ ਹੋਰ ਮੁਲਕ ਆ ਉਹਨਾਂ ਤੋਂ ਹੈਲਪ ਦੀ ਜਿਹੜੀ ਆ ਪੁਕਾਰ ਕੀਤੀ ਹੈਗੀ ਆ ਵੀ ਸਾਡੇ ਮੁਲਕ ਨੂੰ ਕਿਸੇ ਤਰ੍ਹਾਂ ਬਚਾਓ। ਅਤੇ ਬਹੁਤ ਹੀ ਭਿਆਨਕ ਜਿਹੜੀ ਅੱਗ ਆ ਉੱਥੇ ਲੱਗੀ ਹੋਈ ਆ ਜੀ। ਕੱਲ੍ਹ ਇੱਕ ਸਵੀਡਨ ਦਾ ਹੀ ਇੱਕ ਸਟੂਡੈਂਟ ਆ, ਉਸਨੇ ਇੱਕ ਅਫਗਾਨੀ ਬੰਦੇ ਦੀ ਡੈਪੂਟੇਸ਼ਨ ਨੂੰ ਜਿਹੜਾ ਉਹ ਰੋਕ ਲਿਆ। ਇੱਦਾਂ ਹੋਇਆ ਵੀ ਅਫਗਾਨਿਸਤਾਨ ਮੂਲ ਦਾ ਜਿਹੜਾ ਬੰਦਾ ਜਿਸ ਨੂੰ ਡਿਪੋਰਟ ਕਰਨਾ ਚਾਹੁੰਦੇ ਸੀਗੇ, ਉੱਥੇ ਸਵੀਡਨ ਦੀ ਇਹ ਔਰਤ ਆ ਉੱਥੇ ਖੜ੍ਹ ਗਈ ਪਲੇਨ ਦੇ ਵਿੱਚ, ਏਅਰਪਲੇਨ ਦੇ ਵਿੱਚ ਆਏ ਸੀਗੇ, ਅਤੇ ਕਹਿੰਦੇ ਵੀ ਰੂਲ ਹੈਗਾ ਵੀ ਜੇ ਕੋਈ ਬੰਦਾ ਖੜ੍ਹਾ ਆ ਤਾਂ ਪਲੇਨ ਨੂੰ ਤੁਸੀਂ ਟੇਕ ਆਫ ਜਿਹੜਾ ਉਹ ਨਹੀਂ ਕਰ ਸਕਦੇ। ਅਤੇ ਬੀਬੀ ਨੇ ਖੜ੍ਹ ਕੇ ਉੱਥੇ ਵੀਡੀਓ ਵੀ ਜਿਹੜੀ ਉਹ ਬਣਾਈ, ਸਾਰਾ ਕੁਛ ਜਿਹੜਾ ਉਹ ਹੋਇਆ। ਅਤੇ ਉਸਨੇ ਜਿਹੜਾ ਇਹੀ ਕਿਹਾ ਵੀ ਇਹ ਜਿਹੜਾ ਇਸ ਬੰਦੇ ਦੇ ਨਾਲ ਧੱਕਾ ਜਿਹੜਾ ਉਹ ਕੀਤਾ ਜਾ ਰਿਹਾ ਆ। ਅਤੇ ਐਲਿਨ ਐਰਸਨ ਨੂੰ ਕਹਿੰਦੇ ਜਦੋਂ ਪਤਾ ਲੱਗਾ, ਇਹ ਸਟੂਡੈਂਟ ਆ ਉੱਥੋਂ ਦੀ, ਅਤੇ ਉੱਥੇ ਜਿਹੜੀ ਉਹ ਖੜ੍ਹੀ ਰਹੀ, ਅਤੇ ਉਹਨੇ ਇਹ 52 ਸਾਲਾਂ ਦੇ ਡਿਪੋਰਟੀ ਸੀਗਾ, ਉਸ ਦੀ ਕਹਿ ਲਓ ਇੱਕ ਹਿਸਾਬ ਦੇ ਨਾਲ ਡੈਪੂਟੇਸ਼ਨ ਤੋਂ ਜਾਨ ਜਿਹੜੀ ਆ ਉਹ ਬਚਾ ਰਹੀ। ਸਿਵਲ ਡਿਸਓਬੀਡੀਐਂਸ ਕਹਿੰਦੀ ਆ ਉਸਨੇ ਕੀਤੀ, ਅਤੇ ਲਾਈਵ ਜਿਹੜੀ ਸਟਰੀਮ ਆ ਉਹਨੇ ਫੇਸਬੁੱਕ ਦੇ ਉੱਤੇ ਕਰ ਦਿੱਤਾ ਨਾਲ ਦੇ ਨਾਲ। ਉਹ ਉਹਨਾਂ ਚਿਰ ਖੜੀ ਰਹੀ ਜਿੰਨਾ ਚਿਰ ਤੱਕ ਉਹ ਜਿਹੜਾ ਡਿਪੋਰਟ ਕਰ ਰਿਹਾ ਸੀ ਬੰਦਾ ਅਫਗਾਨੀ, ਉਹਨੂੰ ਬਾਹਰ ਨਹੀਂ ਕੱਢਿਆ ਗਿਆ। ਉਹ ਕਹਿੰਦੀ ਵੀ ਇਹ ਇਕੱਲਾ ਡਿਪੋਰਟ ਕਰਕੇ ਆਪਣੇ ਮੁਲਕ ਨਹੀਂ ਜਾ ਰਿਹਾ, ਤੁਸੀਂ ਬੰਦੇ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਰਹੇ ਆ। ਉੱਥੇ ਇੰਨੀਆਂ ਮੌਤਾਂ ਹੋ ਰਹੀਆਂ, ਇਹ ਬੰਦਾ ਉੱਥੇ 100% ਜਾ ਕੇ ਮਰੇਗਾ। ਸੋ ਮੈਂ ਇਹ ਦੇਖਣਾ ਨਹੀਂ ਚਾਹੁੰਦੀ ਵੀ ਜਿਹੜਾ ਸਵੀਡਨ ਆ ਬੰਦੇ ਨੂੰ ਭੇਜੇ ਅਤੇ ਉਹ ਬੰਦਾ ਉੱਥੇ ਜਾ ਕੇ ਮਰ ਜਾਏ। ਅਤੇ ਪਲੇਨ ਦੇ ਵਿੱਚ ਵੀ ਜਦੋਂ ਉਹ ਖੜੀ ਰਹੀ, ਜਿਹੜੇ ਸਾਰੇ ਲੋਕ ਸੀ ਉਹਨਾਂ ਨੇ ਤਾੜੀਆਂ ਮਾਰ ਕੇ ਜਿੱਦਾਂ ਇਸ ਲੇਡੀ ਦਾ ਜਿਹੜਾ ਆ ਜਿਹੜੀ ਕੁੜੀ ਸੀ ਇਹਦਾ ਬਹੁਤ ਸਮਰਥਨ ਕੀਤਾ। ਜੀ ਜੀ। ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਇੱਕ ਜਿਹੜੀ ਆ ਰਹੀ ਆ, ਫੈਡਰਲ ਜੱਜ ਆ ਉਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਇੱਕ ਲਾ ਸੂਟ ਫਾਈਲ ਕੀਤਾ ਗਿਆ ਸੀਗਾ ਉਸ ਨੂੰ ਰਿਜੈਕਟ ਕਰ ਦਿੱਤਾ। ਲਾ ਸੂਟ ਇਹ ਸੀਗਾ ਵੀ ਜਿਹੜਾ ਉਹ ਸੰਵਿਧਾਨ ਦੀ ਉਲੰਘਣਾ ਜਿਹੜੀ ਆ ਉਹ ਨਹੀਂ ਕਰ ਰਹੇ ਫੋਰਨ ਗਵਰਨਮੈਂਟਸ ਦੇ ਨਾਲ ਬਿਜ਼ਨਸ ਕਰਦੇ ਹੋਏ। ਸੋ ਉਸ ਜਿਹੜਾ ਲਾ ਸੂਟ ਆ ਉਸ ਨੂੰ ਫੈਡਰਲ ਜੱਜ ਆ ਉਹਨਾਂ ਨੇ ਜਿਹੜਾ ਇਸ ਟਾਈਮ ਰਿਜੈਕਟ ਕਰ ਦਿੱਤਾ ਹੈ। ਬਿਲਕੁਲ ਬ੍ਰੇਕਿੰਗ ਨਿਊਜ਼ ਹੈ, ਇਸ ਦੇ ਉੱਤੇ ਹੋਰ ਜਾਣਕਾਰੀ ਅਜੇ ਬਹੁਤੀ ਨਹੀਂ ਹੈਗੀ। ਸੋ ਜਿਉਂ ਖਬਰ ਦੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਹੋਊਗੀ ਤਾਂ ਆਪਾਂ ਇਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਉਹ ਜਾਣਕਾਰੀ ਆ ਉਹ ਆਉਣ ਵਾਲੇ ਦਿਨਾਂ 'ਚ ਦੇਵਾਂਗੇ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਬਿਲਕੁਲ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ, ਹਰਜੋਤ ਸਿੰਘ ਖਾਲਸਾ ਨੂੰ ਯਾਦ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।